अस्सलाम वालेकुम। ਅੱਜ ਬੜਾ ਮੁਬਾਰਕ ਦਿਨ ਹੈ ਜੀ, ਬੜਾ ਬਖਤਾਂ ਵਾਲਾ, ਬੜਾ ਕਰਮਾਂ ਵਾਲਾ ਦਿਹਾੜਾ ਤੇ ਅਸੀਂ ਰੱਬ ਦੇ ਸ਼ੁਕਰਗੁਜ਼ਾਰ ਹਾਂ ਜਿਨੇ ਸਾਨੂੰ ਇਹ ਦਿਹਾੜਾ ਦੇਖਣਾ ਨਸੀਬ ਕੀਤਾ। ਜਿੱਥੇ ਜਿੱਥੇ ਕੋ ਸਾਨੂੰ ਦੇਖਦਾ, ਜਿੱਥੇ ਜਿੱਥੇ ਕੋ ਸਾਨੂੰ ਇਸ ਟਾਈਮ ਸੁਣਦਾ, ਸਾਰਿਆਂ ਨੂੰ ਸਾਡੇ ਵੱਲੋਂ ਜੀ ਈਦ ਮੁਬਾਰਕ। ਰੱਬ ਜਿੱਥੇ ਵੀ ਕਿਸੇ ਨੂੰ ਰੱਖੇ, ਖੈਰੀ ਸਲਾਮਤੀ ਰੱਖੇ। ਤੇ ਅੱਜ ਦਾ ਦਿਹਾੜਾ ਜੀ ਅਸੀਂ ਦਿਲ ਤਾਂ ਸੀ ਵੀ ਪੂਰਾ ਦਿਹਾੜਾ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਈਦ ਦਾ ਦਿਹਾੜਾ ਕਿਵੇਂ ਲੰਘਦਾ, ਪਰ ਉਹ ਫੜ ਲਓ ਇਦਾਂ ਦੀ ਹੋਈ। ਤੁਹਾਨੂੰ ਪਤਾ ਵੀ ਜਿਹੜਾ ਈਦ ਦਾ ਦਿਨ ਹੁੰਦਾ ਬੰਦੇ ਛੁੱਟੀ ਛਾਟੀ ਤੇ ਗਏ ਹੁੰਦੇ ਆ ਜੀ। ਤੜਕੇ ਆਪਣਾ ਡੰਗਰਾਂ ਦਾ ਕੀਤਾ, ਨਹਾਸ ਭੱਜ ਕੇ ਈਦ ਪੜ੍ਹੀਏ, ਨਹਾ ਧੋ ਕੇ ਕੱਪੜੇ ਪਾ ਕੇ ਨਵੀਂ ਬਨੈਣ ਪਾ ਕੇ ਤੇ ਉਹ ਜਾ ਕੇ ਈਦ ਪੜ੍ਹੀ ਆ। ਤੇ ਫਿਰ ਈਦ ਮਿਲੇ ਵੀ ਆ ਉੱਥੇ ਇੱਕ ਦੂਏ ਨੂੰ ਜੱਫੀਆਂ ਪਾ ਕੇ, ਉਹਦਾ ਪੈਸੇ ਨਹੀਂ ਲੱਗਦੇ ਇੱਕ ਦੂਏ ਨੂੰ ਗਲ ਲੱਗਣ 'ਚ, ਤੇ ਬੜਾ ਇਹੀ ਯਾਦ ਆ ਈਦ ਦੀ। ਤੇ ਫਿਰ ਖਸੂਸੀ ਤੌਰ ਤੇ ਜਿਨ੍ਹਾਂ ਦੀ ਈਦ ਕੱਲ੍ਹ ਲੰਘ ਗਈ, ਸਾਡੇ ਪਰਦੇਸੀ ਪੁੱਤਰਾਂ ਦੀ, ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਈਦ ਮੁਬਾਰਕ ਹੋਵੇ। ਫਿਰ ਆ ਕੇ ਕੁਰਬਾਨੀ ਕੀਤੀ ਹੈ ਜੀ, ਕੁਰਬਾਨੀ ਕਰਕੇ ਹਜੇ ਵਿਹਲੇ ਹੀ ਹੋਏ ਆ, ਫਿਰ ਡੰਗਰਾਂ ਦਾ ਟਾਈਮ ਹੋ ਗਿਆ। ਇਹ ਖੁਸ਼ੀ ਹੋਵੇ ਗਮੀ ਹੋਵੇ, ਡੰਗਰਾਂ ਦੀ ਡਿਊਟੀ ਦੇਣੀ ਪੈਂਦੀ, ਤਾਂ ਕਰਕੇ ਅਸੀਂ ਨਾ ਤੁਹਾਡੇ ਤੱਕ ਪੂਰੀ ਗੱਲ ਪਹੁੰਚਾ ਨਹੀਂ ਸਕੇ, ਸਾਰਾ ਦਿਹਾੜਾ ਈਦ ਦਾ ਪਹੁੰਚਾ ਨਹੀਂ ਸਕੇ। ਤੇ ਹੁਣ ਜਿਹੜਾ ਨਾ ਇਸ ਟਾਈਮ ਲੋਡੇ ਜੇਲੇ ਦਾ ਆਪਾਂ ਕਹਿ ਲਓ ਵੀ ਸ਼ਾਮਾਂ ਦੀ ਅਜ਼ਾਨਾਂ ਹੋਣ ਵਾਲੀਆਂ, ਤੇ ਇਸ ਟਾਈਮ ਹਬਸ ਬਣਿਆ ਹੈ, ਗੁੰਮਾ ਬਣਿਆ ਹੈ ਫੁੱਲ। ਤੁਸੀਂ ਇਸ ਟਾਈਮ ਬੰਦਿਆਂ ਦੇ ਮੂੰਹ ਵੀ ਦੇਖ ਸਕਦੇ ਆ, ਤੇ ਪਸੀਨੋ ਪਸੀਨ ਹੋਏ ਤੇ ਪੱਖੀਆਂ ਚੱਲ ਰਹੀਆਂ। ਤੇ ਈਦ ਦਾ ਦਿਨ ਜੀ ਬੜਾ ਚੰਗਾ ਲੰਘਿਆ। ਜਿਹੜਾ ਟਾਈਮ ਟੱਪ ਜੇ ਉਹਦਾ ਸ਼ੁਕਰ ਆ। ਦਿਨ ਤਾਂ ਆਪ ਬਣਾਉਣਾ ਹੁੰਦਾ ਜੇ ਹੱਸ ਕੇ। ਮੈਂ ਤਾਂ ਕਈ ਵਾਰੀ ਇਹ ਗੱਲ ਕੀਤੀ ਹੈ, ਜਿਹੜੇ ਸਾਡੇ ਪਰਦੇਸੀ ਪੁੱਤਰ ਆ ਜਾਂ ਕੋਈ ਬੰਦਾ ਵੀ ਆ, ਵੀ ਉਹ ਬਿਸਤਰੇ 'ਚ ਪੈ ਕੇ ਈਦ ਨਾ ਲੰਘਾਓ। ਚਾਹੇ ਤੁਹਾਡਾ ਦਿਲ ਨਹੀਂ ਵੀ ਕਰ ਰਿਹਾ ਨਾ, ਫਿਰ ਵੀ ਨਿਕਲੋ, ਨਹਾਓ ਧੋ, ਨਵੇਂ ਕੱਪੜੇ ਪਾਓ, ਖੁਸ਼ਬੂ ਲਾਓ, ਕਿਤੇ ਫਿਰੋ ਤੁਰੋ, ਤਸਵੀਰਾਂ ਖਿੱਚੋ, ਚੰਗੀ ਚੰਗੀ ਥਾਂ ਤੇ ਤਸਵੀਰਾਂ ਖਿੱਚ ਕੇ ਚੜਾਓ, ਸਾੜੋ ਸ਼ਰੀਕਾਂ ਨੂੰ। ਹਾਂ, ਵੀ ਪਤਾ ਲੱਗੇ ਵੀ ਮੁੰਡੇ ਈਦ ਬਣਾ ਰਹੇ ਆ। ਖੁਸ਼ੀ ਦਾ ਮੌਕਾ, ਖੁਸ਼ ਹੋਣਾ ਚਾਹੀਦਾ। ਅੱਲਾ ਦੀ ਜ਼ਾਤ ਸਭ ਨੂੰ ਖੁਸ਼ ਹੀ ਰੱਖੇ। ਤੇ ਇਸ ਟਾਈਮ ਅੱਜ ਸਾਰਾ ਦਿਨ ਸਾਨੂੰ ਭਰਾ ਮਿਲਣ ਵਾਸਤੇ ਆਉਂਦੇ ਰਹੇ, ਇੱਜ਼ਤ ਦੇਣ ਵਾਸਤੇ ਆਉਂਦੇ ਰਹੇ, ਉਹਨਾਂ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਹੁਣ ਵੀ ਅਸੀਂ 4 ਭਰਾ ਰਲ ਕੇ ਬੈਠੇ ਹਾਂ। ਅਸੀਂ ਕਿਹਾ ਵੀ ਈਦ ਦਾ ਦੇਣਾ, ਈਦ ਮੁਬਾਰਕ ਤਾਂ ਅਸੀਂ ਜ਼ਰੂਰ ਕਹਿਣਾ ਆਪਣੇ ਦੇਖਣ ਵਾਲਿਆਂ ਨੂੰ। ਤੇ ਇਹ ਕਹਿ ਲਓ ਵੀ ਅਸੀਂ ਨਹਾਸ ਭੱਜ ਕੇ ਆ ਫਿਲਮ ਬਣਾਉਣ ਲੱਗੇ ਹਾਂ, ਤੇ ਪੂਰੇ ਸ਼ੌਕ ਨਾਲ, ਜਿਵੇਂ ਅਸੀਂ ਤੜਕੇ ਬਣਾਉਣੀ ਸੀ ਨਾ ਉੱਦਾਂ ਬਣਾ ਨਹੀਂ ਹੋਈ। ਤੇ ਖਸੂਸੀ ਤੌਰ 'ਤੇ ਜੀ ਸਾਡੇ ਕੋਲ ਇਸ ਟਾਈਮ ਤੁਹਾਨੂੰ ਅੱਜ ਨਵੇਂ ਜਿਹੜੇ ਬੜਾ ਵੀਡੀਓ ਬਣਾਉਣ ਵਾਲੇ ਬੰਦਿਆਂ ਨਾਲ ਵੀ ਮਿਲਾਉਂਦੇ ਆ, ਜਿਹੜੇ ਸਾਡੇ ਪੰਜਾਬ ਦੀ ਗੱਲ ਕਰਦੇ, ਸਾਡੀ ਰਹਿਤਲ ਬਹਿਤਲ ਦੀ ਗੱਲ ਕਰਦੇ, ਸਾਡੀ ਕਿਸਾਨੀ ਦੀ ਗੱਲ ਕਰਦੇ, ਤੇ ਕੋਈ ਹਾਸੇ ਮਖੌਲ ਵਾਲੀਆਂ, ਕੋਈ ਚੰਗੀਆਂ, ਕੋਈ ਨੁਕਤੇ ਦੀਆਂ ਗੱਲਾਂ ਲੱਭ ਕੇ। ਇੱਕ ਤਾਂ ਸਾਡੇ ਕੋਲ ਅਹਿਮਦ ਸਈਦ ਸਾਹਿਬ ਬੈਠੇ ਆ, ਸਾਡੇ ਤਾਂਦਲੇ ਵਾਲਿਆਂ ਦਾ ਜੀ ਬਹੁਤ ਸੋਹਣਾ ਨਾਮ ਆ, ਵੀ ਐਡਾ ਸੋਹਣਾ ਕੰਮ ਕਰ ਰਹੇ ਆ। ਇਹ ਗੱਲ ਪੱਕੀ ਕਰਦੇ ਆ, ਜ਼ਿਮੀਦਾਰੇ ਨੂੰ ਜਾਣਦੇ ਆ। ਮੈਂ ਤਾਂ ਨਾ ਕਿਸੇ ਟਾਈਮ ਟੋਲ ਮਾਰ ਜਾਂਦਾ, ਇਹ ਗੱਲ ਪੜ੍ਹੀ ਲਿਖੀ ਕਰਦੇ ਆ, ਪੱਕੀ ਕਰਦੇ ਆ। ਤੁਸੀਂ ਸੁਣੋਗੇ ਤੁਹਾਨੂੰ ਸਵਾਦ ਆਊਗਾ। ਅਹਿਮਦ ਸਈਦ ਸਾਹਿਬ ਤੁਹਾਡੇ ਨਾਂ 'ਤੇ ਹੀ ਬਣਿਆ ਹੋਇਆ ਤੂਰ ਫਾਰਮਰ ਜੀ। ਤੂਰ ਫਾਰਮਰ ਲਿਖੋਗੇ ਨਾ, ਤੁਹਾਨੂੰ ਪਤਾ ਲੱਗ ਜਾਊ ਮੁੰਡਾ ਕਿਸਾਨਾਂ ਦੇ ਦੁੱਖ ਕਿਵੇਂ ਵੈਣ ਕਰਦਾ, ਵੱਡੇ ਵੈਣ ਕਰਦਾ। ਤੇ ਬੜਾ ਮੈਂ ਖੁਸ਼ ਹੋਇਆ ਜਦੋਂ ਮੈਨੂੰ ਇਹਨਾਂ ਦੀ ਵੀਡੀਓ ਦੇਖੀ ਨਾ। ਮੈਂ ਕਿਹਾ ਯਾਰ ਆਹ ਗੱਲ ਚਾਹੀਦੀ ਹੈ ਵੀ ਸਾਰੇ ਰਲ ਕੇ ਬੋਲੀਏ ਨਾ, ਉਹਨਾਂ ਨੂੰ ਪਤਾ ਲੱਗੇ ਵੀ ਨਹੀਂ ਵੀ ਕਿਸਾਨਾਂ 'ਚ ਵੀ ਕੋਈ ਬੋਲਣ ਵਾਲੇ ਮੁੰਡੇ ਹੈਗੇ, ਉਹਨਾਂ ਨੂੰ ਸਾਡੀ ਫਿਕਰ ਹੋਵੇ। ਕੋਈ ਗੱਲ ਕਰਨ ਤੋਂ ਪਹਿਲਾਂ ਉਹ ਝਕਣ ਵੀ ਨਹੀਂ ਯਾਰ, ਅੱਗੋਂ ਉਹ ਜਵਾਬ ਦਿੰਦੇ ਆ, ਅੱਗੋਂ ਗੱਲ ਪੈਂਦੇ ਆ, ਬਰੀਕੀ ਦੇਖਦੇ ਆ। ਪਿੰਡਾਂ 'ਚ ਵੀ ਪੜ੍ਹੇ ਲਿਖੇ ਬੰਦੇ ਬੈਠੇ ਆ। ਤੂਰ ਸਾਹਿਬ ਜਿਵੇਂ ਕਰਕੇ ਬਰੀਕੀ ਦੇ ਵਿੱਚ ਜ਼ਰਬ ਤਕਸੀਮ ਕਰਕੇ ਦਿੰਦੇ ਆ ਨਾ ਸਰਕਾਰ ਨੂੰ ਵੀ ਜਵਾਬ, ਇੱਦਾਂ ਕੋਈ ਵੀ ਨਹੀਂ ਦੇ ਸਕਦਾ। ਤੇ ਤੂਰ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ, ਤੁਹਾਡੀ ਬੜੀ ਮਿਹਰਬਾਨੀ ਜਦੋਂ ਸਾਨੂੰ ਟਾਈਮ ਦਿੱਤਾ। ਹਾਂਜੀ, ਮੈਂ ਸਪੀਕਰ ਵੀ ਤੁਹਾਨੂੰ ਦਿੰਦਾ ਇੱਕ ਮਿੰਟ। ਸਾਰਿਆਂ ਤੋਂ ਬਹੁਤ ਹੀ ਮੈਨੂੰ ਚੰਗਾ ਇਸ ਗੱਲ ਲੱਗੀ ਕਿ ਤੁਸੀਂ ਜਦੋਂ ਸਾਡੇ ਨਾਲ ਮੋਢੇ ਨਾਲ ਮੋਢਾ ਲਾਇਆ ਨਾ, ਰਲ ਕੇ ਬੋਲੇ ਆ। ਇਹੀ ਸਾਡੀ ਦੁਆ ਸੀ ਵੀ ਪੰਜਾਬ ਦੇ ਹਰ ਪਿੰਡ 'ਚੋਂ ਕੋਈ ਬੰਦਾ ਗੱਲ ਕਰਨ ਵਾਲਾ ਉੱਠੇ। ਬਿਲਕੁਲ, ਤੇ ਤੁਸੀਂ ਤਾਂਦਲੇ ਦੇ ਵਿੱਚੋਂ ਉੱਠੇ ਆ ਜੀ। ਬਿਸਮਿਲ੍ਲਾ। ਅੱਛਾ ਜੀ, ਇਸ ਅਹਿਮਦ ਸਈਦ ਸਾਹਿਬ ਨਾਲ ਤੁਹਾਡੀ ਗੱਲ ਵੀ ਕਰਾਉਂਦੇ ਆ, ਤੁਹਾਨੂੰ ਪਤਾ ਲੱਗ ਜੂਗਾ ਵੀ ਬੰਦਾ ਕਿੱਦਾਂ ਬੋਲਦਾ। ਸਾਡੇ ਕੋਲ ਜੀ ਸ਼ਾਹਦ ਖੰਨੀ ਵਾਲਾ 475 ਹਾਂਜੀ 400 ਗਿੱਦੜਪਿੰਡੀ 475 ਗਿੱਦੜਪਿੰਡੀ ਸਾਡੇ ਗੁੱਜਰ ਬਰਾਦਰੀ ਦਾ ਪਿੰਡ ਆ। ਬਹੁਤ ਸੋਹਣੇ, ਬੜੇ ਸਊ ਪਿੰਡ, ਬੜੇ ਸੋਹਣੇ ਲੋਕ, ਬੜੇ ਇੱਜ਼ਤਦਾਰ ਲੋਕ, ਪੜ੍ਹੇ ਲਿਖੇ ਬੰਦੇ, ਦੀਦ ਵਾਲੇ ਬੰਦੇ। ਸਾਡੇ ਉਧਰ ਸਾਰੇ ਚੱਕ ਗੁਜਰਾਂ ਦੇ, ਜੱਟਾਂ ਦੇ, ਬੜੇ ਦੀਦ ਵਾਲੇ ਬੰਦੇ। ਤੇ ਇਹ ਵੀ ਸਾਨੂੰ ਈਦ ਮਿਲਣ ਵਾਸਤੇ ਆਏ, ਅਸੀਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਖੰਨੀ ਵਾਲਾ ਬੋਲਦਾ ਜੀ, ਖੰਨੀ ਵਾਲੇ ਨੇ ਵੀ ਚੈਨਲ ਬਣਾਇਆ ਹੈ ਨਾ, ਕੀ ਨਾਮ ਲਿਖਿਆ? ਸ਼ਾਹਦ ਗੁੱਜਰ ਖੰਨੀ ਵਾਲਾ। ਤੁਸੀਂ ਕੱਢੋਗੇ ਤੁਹਾਨੂੰ ਪੰਜਾਬੀ ਦਾ ਸਵਾਦ ਆਊਗਾ ਵੀ ਪੰਜਾਬੀ ਸ਼ੈ ਕੀ ਆ ਤੇ ਪੰਜਾਬੀ ਬੰਦੇ ਬੋਲਦੇ ਕਿੱਦਾਂ। ਜਦੋਂ ਖੰਨੀ ਵਾਲੇ ਨੂੰ ਸੁਣੋਗੇ ਜ਼ਰੂਰ ਸੁਣਿਓ, ਵੀ ਤੁਹਾਡੇ ਸ਼ੁਕਰਗੁਜ਼ਾਰ। ਸਾਡੇ ਭਰਾ ਕੈਮਰਾ ਘਮਾਇਓ ਜੀ, ਮੈਂ ਇੱਕ ਵਾਰੀ ਤਾਰਫ ਕਰਾ ਲਵਾਂ ਜੀ। ਸਾਡੇ ਇਸ ਟਾਈਮ ਜੀ ਰਹਿਮਤ ਸ਼ਾਹ ਦੀ ਟੀਮ ਬੈਠੀ ਆ। ਖਾਲਦ ਹੱਥ ਖੜਾ ਕਰੀ ਆ ਜੀ, ਖਾਲਦ ਸਾਹਿਬ ਆ ਜੀ, ਤੇ ਆ ਆਮਰ ਸਾਹਿਬ ਬੈਠੇ ਆ, ਤੇ ਇੱਧਰ ਵਿੱਕੀ ਸਾਹਿਬ ਬੈਠੇ, ਖੜਾ ਕਰੀਆਂ ਹੱਥ। ਇਹ ਮੁੰਡੇ ਜੀ ਫਿਲਮਾਂ ਬਣਾਉਂਦੇ ਆ ਨਿੱਕੀਆਂ ਨਿੱਕੀਆਂ, ਇਹ ਪਿੰਡ ਰਹਿਮਤ ਸ਼ਾਹ ਦੇ। ਮੈਂ ਕਹਿੰਦਾ ਬਹਿ ਜਾ ਕਰਨ ਤੇ ਕੀ ਨਾਂ ਰੱਖਿਆ ਤੁਸੀਂ? ਖਾਲਦ 314। ਹਾਂ, ਖਾਲਦ 314 ਕੱਢੋਗੇ ਤੁਸੀਂ ਹੱਸ ਕੇ ਮੁੱਦੇ ਹੋ ਜਾਓਗੇ। ਏਡੀਆਂ ਸੋਹਣੀਆਂ ਵੀਡੀਓ
ਨਾ ਉਹ ਕੋਈ ਨਹੀਂ ਹਾਲ, ਉਹ ਕੋਈ ਨਹੀਂ ਹਾਲ। ਇਹ ਜੀ ਖਾਲਦ 314 ਵੀ ਯਾਦ ਰੱਖਿਓ। ਤੇ ਸਾਡੇ ਭਰਾ ਇੱਧਰ ਸਾਨੂੰ ਮਿਲਣ ਵਾਸਤੇ ਆਏ ਜੀ। ਕਿੱਥੋਂ ਆਏ? ਨਾਸਰ 203 203 ਦੇ ਵਿੱਚੋਂ ਸਾਡੇ ਭਰਾ ਬੈਠੇ ਜੀ, ਨਾਸਰ ਸਾਹਿਬ ਜੀ। ਜੀ ਆਇਆਂ ਨੂੰ ਜੀ। ਅੱਛਾ ਆਪਣਾ ਅਮਰ ਸਹੀ ਸਾਹਿਬ, ਈਦ ਤੁਹਾਡੀ ਕੈਸੀ ਲੰਗੀ? ਤਾਂ ਨੂੰ ਕਰਕੇ ਲਾ ਜੀ ਸਰੋਆ ਸਾਹਿਬ, ਸਭ ਤੋਂ ਪਹਿਲੇ ਤਾਂ ਓਵਰਸੀਜ਼ ਜਿਤਨੇ ਸਾਡੇ ਵੀਰ ਬਿਰਾ ਹਨ, ਹਾਂ ਪ੍ਰਦੇਸ਼ ਵਿੱਚ ਹੈ, ਉਹਨਾਂ ਨੂੰ ਮੇਰੀ ਤਰਫੋਂ, ਸਰੋਆ ਸਾਹਿਬ ਦੀ ਤਰਫੋਂ, ਬਾਕੀ ਸਾਡੇ ਆ ਯੂਟਿਊਬਰ ਬਿਰਾ, ਟਿਕਟਾਕਰ ਬਿਰਾ, ਸਾਰਿਆਂ ਨੂੰ ਦਿਲੀ ਤੌਰ ਤੇ ਢੇਰ ਈਦ ਦੀਆਂ ਖੁਸ਼ੀਆਂ ਮੁਬਾਰਕ ਹੋਵਣ। ਹਾਂ ਔਰ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਯਾਰ ਨਾ ਪੈ ਕਰੋ, ਦਿਲ ਭੈੜਾ ਕਰਕੇ ਨਿਕਲੇ ਕਰੋ, ਨਾਏ ਕਰੋ, ਖੁਸ਼ਬੂਆਂ ਲਾਈਆਂ ਕਰੋ, ਇੰਜੋਏ ਕੀਤਾ ਕਰੋ। ਜਿਹੜੇ ਅਸੀਂ ਇੱਥੇ ਕੱਪੜੇ ਪਾਉਂਦੇ ਆ ਉਹ ਤੁਹਾਡੀ ਮਿਹਨਤ ਦੇ ਸਿਰ ਤੇ ਪਾਉਂਦੇ ਆ। ਵਾਹ 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 ਵਾਹ। ਤੇ ਤੁਹਾਡੇ ਸਿਰ ਤੇ ਇਹ ਮੁਲਕ ਚੱਲਦਾ ਪਿਆ। ਦੋ ਹੀ ਚੀਜ਼ਾਂ ਜਿਹੜੀਆਂ ਇਸ ਮੁਲਕ ਨੂੰ ਅੱਜ ਵੈਸੇ ਕਰਨੀ ਤਾਂ ਨਹੀਂ ਚਾਹੀਦੀ, ਲੇਕਿਨ ਅਸੀਂ ਦੁਖੀ ਅੰਦਰੋਂ ਇਤਨੇ ਆ ਸਰੋਆ ਸਾਹਿਬ ਕਿ ਦੁੱਖੇ ਹੀ ਨਿਕਲਦਾ ਹੈ। ਦੁੱਖੇ ਹੀ ਨਿਕਲਦਾ। ਅੱਜ ਤੁਸੀਂ ਮੰਡੀਆਂ ਦੇ ਹਾਲਾਤ, ਤੁਸੀਂ ਖੁਦ ਵੀ ਮੰਡੀਆਂ ਚੈੱਕ ਕੀਤੀਆਂ, ਪਟਾਕੇ ਪੈ ਗਏ, ਪਟਾਕੇ ਪੈ ਗਏ ਜੀ। ਸਾਰਾ ਮਾਲ ਵੱਡਾ ਵਾਪਸ ਆ ਗਿਆ ਹੈ। ਕਿਉਂ ਵਾਪਸ ਆਇਆ ਹੈ? ਕਿਸਾਨੀ ਖਤਮ ਕੀਤੀ ਗਈ। ਕਿਸਾਨੀ ਦੇ ਖਿਲਾਫ ਜਿਹੜਾ ਕੰਮ ਹੁੰਦਾ ਪਿਆ ਹੈ, ਮੈਂ ਹਰ ਵੀਡੀਓ ਚ ਆਂਦਾ ਪਿਆ ਸਰੋਆ ਸਾਹਿਬ ਕਿ ਇਹ ਇੱਕ ਨਸਲ ਮਾਰੀ ਜਾਂਦੀ ਪਈ ਹੈ ਕਿਸਾਨ ਦੀ। ਤੇ ਜਦੋਂ ਕਿਸਾਨ ਨੇ ਮਰਨਾ ਹੈ ਤੇ ਫਿਰ ਮੁਲਕ ਨੂੰ ਉਠਾਣਾ, ਅੱਲਾ ਮਾਫ ਕਰੇ, ਬੜਾ ਔਖਾ ਹੋ ਜਾਣਾ। ਬੜਾ ਔਖਾ ਹੁੰਦਾ, ਬੜਾ ਤੇ ਔਖੇ ਹੋਏ ਪਏ। ਸੋ ਉਹ ਮਾਲ ਸ਼ਹਿਰਾਂ ਨੇ ਕਿਉਂ ਨਹੀਂ ਲਿਆ? ਕਿ ਕੋਈ ਸ਼ਹਿਰਾਂ ਦੇ ਬਿਜ਼ਨਸ ਵੀ ਘਟ ਗਏ। ਹਾਂਜੀ, ਕਿਸਾਨੀ ਘਟੀ ਤੇ ਸ਼ਹਿਰਾਂ ਦਾ ਬਿਜ਼ਨਸ ਵੀ ਘਟਿਆ। ਬੜਾ ਫਰਕ ਪਿਆ, ਬੜਾ ਤੇ ਸਾਡੀ ਇਹ ਆਵਾਜ਼ ਅਸੀਂ ਤਾਂ ਹਰ ਰੋਜ਼ ਹੀ ਰਿਕੁਐਸਟ ਕਰਨੇ ਆ, ਕਿਧਰੇ ਖੁਦਾ ਰਾ ਉਤਲੇ ਆਵਾਨਾ ਜਿਹੜੇ ਫੂਕ ਕਰਨਾ ਚ ਮਰ ਦੇਣ, ਹਾਂਜੀ, ਉਹ ਕੋ ਸਾਡਾ ਫੂਕ ਵੀ ਮਾਰੋ ਚ ਅਸੀਂ ਆਪਦੀ ਹਲਾਲ ਰੋਜ਼ੀ ਥੋੜੀ ਜੀ ਮੰਗਦੇ ਪਏ ਆ। ਹੱਕ ਮੰਗਦੇ ਆਪਾਂ, ਹੱਕ ਹਲਾਲ ਦੀ ਮੰਗਨੇ ਆ। ਵਾਹ ਵਾਹ। ਤੇ ਬਾਕੀ ਸਲਾਮ ਹੈ ਉਹਨਾਂ ਦੋਸਤਾਂ ਨੂੰ ਫਿਰ ਜਿਹੜੇ ਓਵਰਸੀਜ਼ ਪਾਕਿਸਤਾਨੀ ਹਨ ਸਰੋਆ ਸਾਹਿਬ। ਹਾਂ ਜਿਉਂਦੇ ਵਾਸਤੇ ਅਸੀਂ ਤੁਹਾਨੂੰ ਦੁਆਵਾਂ 'ਚ ਹਰ ਮੌਕੇ ਤੇ ਯਾਦ ਕਰਦੇ ਆ ਤੇ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਜਿੱਥੇ ਵੀ ਰੱਖਦੇ ਆ। ਤੇ ਅਖੰਨੀ ਵਾਲੇ ਸਾਹਿਬ ਨੂੰ ਵੀ ਦਿਓ। ਲਓ ਜੀ ਅਮਰ ਸੈਦ ਸਾਹਿਬ ਬੜੀ ਮਿਹਰਬਾਨੀ ਜੀ, ਸ਼ੁਕਰੀਆ ਤੁਸੀਂ ਏਡੇ ਵੱਡੇ ਦਿਹਾੜੇ ਤੇ ਸਾਨੂੰ ਯਾਦ ਰੱਖਿਆ ਜੀ। ਆਪ ਦੀ ਬੜੀ ਮਿਹਰਬਾਨੀ। ਤੇ ਅਮਰ ਸੈਦ ਸਾਹਿਬ ਨਾਲ ਹੁਣ ਤੁਸੀਂ ਸਾਨੂੰ ਦੇਖਦੇ ਰਹੋਗੇ ਇਨਸ਼ਾਅੱਲਾ। ਹਾਂਜੀ, ਅਸੀਂ ਅੱਜ ਆਪਣੇ ਉਸਤਾਦ ਸਾਹਿਬ ਕੋ ਆਏ ਆ ਜੀ, ਉਸਤਾਦ ਅੰਜਮ ਸਰੋਇਆ ਸਾਹਿਬ। ਜਿਉਂਦਾ ਵਾਸਦਰ ਉਹ ਇਹਨਾਂ ਭਰਾ ਦੇ- ਮੇਰਾ ਜੀ, ਇਹ ਭਰਾ ਮੇਰਾ ਹੈ। ਉਸਤਾਦ ਕਾਦੇ ਅਸੀਂ ਕੋਈ 15-20 ਦਿਨ ਬਾਅਦ ਚੱਕਰ ਲਾਣਾ ਹੁੰਦਾ ਇਹਨਾਂ ਦੇ ਚਰਨਾਂ ਦੇ ਵਿੱਚ, ਸਕੂਨ ਲੱਗ ਜਾਂਦਾ ਬਾਈ। ਬਾਈ ਕਹਿੰਦਾ ਕਿ ਹੁਣ ਮੰਡੀਆਂ ਦੇ ਵਿੱਚ ਵੱਡੇ ਡੰਗਰਾਂ ਦਾ ਹਾਲ ਕੋਈ ਨਹੀਂ। ਇਦਾਂ ਹੋਈ, ਇਦਾਂ ਹੀ ਆ ਬਾਈ ਜੀ। ਇਦਾਂ ਬਾਈ ਮੈਂ ਕਹਿੰਦਾ ਹੁਣ ਮੰਡੀਆਂ ਦਾ ਨਹੀਂ, ਘਰਾਂ ਦੇ ਵਿੱਚ ਕਿ ਵੱਡੇ ਬੰਦਿਆਂ ਦਾ ਵੀ ਕੋਈ ਹਾਲ ਕੋਈ ਨਹੀਂ ਬਾਈ। ਇਦਾਂ ਹੀ ਆ ਨਾ ਹਾਲਾਤ ਦੇ ਹਿਸਾਬ ਨਾਲ। ਮਾਸ਼ਰਾ ਬਸ ਗਲਤ ਸੋਚ ਹੈ। ਮਾਸ਼ਰਾ ਗਲਤ ਬਾਈ। ਆ ਹੁਣ ਅਦਰਵਾਈਜ਼ ਮੈਂ ਇੱਕ ਛੋਟੀ ਜੀ ਤੁਹਾਡੀ ਕੱਟ ਕਰਨਾ। ਸਰੋਆ ਸਾਹਿਬ, ਮੈਂ ਬਜ਼ੁਰਗ ਜਿਨ੍ਹਾਂ ਦੇ ਘਰ ਹਨ ਉਹ ਖੁਸ਼ ਨਸੀਬ ਹਨ। ਖੁਸ਼ ਨਸੀਬ ਖੁਦਾ ਰਾ ਉਹ ਹੀ ਬਿਰਾ ਹੁੰਦੇ ਨੇ ਜਿਹੜੇ ਇੰਜ ਹੁੰਦੇ ਨੇ, ਇੰਜ ਵੱਡੇ ਤੇ ਛੋਟੇ। ਤੇ ਫਿਰ ਉਹ ਬਿਰਾ ਹੀ ਦੁਸ਼ਮਣ ਹੋ ਜਾਂਦੇ ਨੇ। ਉਹਦੀ ਵਜ੍ਹਾ ਮੇਰੀ ਸਮਝ ਨਾਲ ਇੱਕ ਹੀ ਹੈ ਕਿ ਜਿਹੜਾ ਮਾਂ ਪਿਓ ਵੱਡੇ ਬਜ਼ੁਰਗ ਬੈਠੇ ਹੁੰਦੇ ਨੇ, ਉਹਨਾਂ ਜਿਹੜੀਆਂ ਦੁਆਈ ਪਿੱਛੋਂ ਤਸਲਸਲ ਚੱਲਦਾ ਪਿਆ ਹੁੰਦਾ ਹੈ, ਉਹ ਛੋਟੀਆਂ ਮੁਸੀਬਤਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਵਾਪਸ ਹੀ ਕਰਦਾ ਰਹਿੰਦਾ। ਹਾਏ 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 ਤੇ ਫਿਰ ਉਹ ਮੁਸੀਬਤਾਂ ਆਉਂਦੀਆਂ ਤੇ ਬਿਰਾ ਉਹ ਹੀ ਇੰਜ ਵਾਲੇ ਇੰਜ ਇੰਜ ਹੋ ਜਾਂਦਾ। ਇੱਥੇ ਗੱਲ ਆਪਾਂ ਕੀਤੀ। ਕੀ ਬਾਤ ਹੈ ਜੀ। ਅੱਲਾ ਸਲਾਮ। ਖੰਨੀ ਵਾਲੇ ਨੇ ਬੜਾ ਸੋਹਣਾ ਨੁਕਤਾ ਚੱਕਿਆ। ਮੈਂ ਜੀ ਤੁਹਾਨੂੰ ਗੱਲ ਪੂਰੀ ਤੋੜ ਲਾ ਕੇ ਦੱਸਾਂਗਾ ਮਾੜੀ ਜਿਹੀ ਬਾਈ ਪਿੱਛੇ। ਅੱਛਾ ਨਹੀਂ ਤੂੰ ਏਦਾਂ ਹੀ ਰਹੋ ਨਾ ਬਾਈ। ਬੰਦਿਆਂ ਦੇ ਵਿੱਚ ਨਾ ਬਲ ਬਹੁਤ ਆ ਗਏ ਜੀ। ਇਹ ਬਲ ਸਾਨੂੰ ਹੋਰ ਬਲਾਂ ਦੇ ਵਿੱਚ ਉਲਝਾਈ ਜਾਂਦੇ ਆ ਜੀ। ਜੇ ਪਹਿਲੇ ਬੰਦੇ ਦੇਖੋ ਨਾ, ਹੁਣ ਪਿੱਛੇ ਚੱਲ ਜਾਓ, ਸਿੱਧੇ ਬੰਦੇ ਸੀ, ਬਲ ਕੋਈ ਨਹੀਂ ਸੀ ਜੀ। ਠੀਕ। ਅੱਧੇ ਵਲੀ ਹੁੰਦੇ ਸੀ ਕਿਉਂਕਿ ਝੂਠ ਨਹੀਂ ਸੀ, ਗੈਰਤ ਸੀਗੀ, ਹਯਾ ਸੀਗੀ ਅੱਖ ਦੇ ਵਿੱਚ, ਤੇ ਮੁਸੀਬਤਾਂ ਤੋਂ ਵੀ ਬਾਈ ਬੰਦੇ ਨੇ ਨਾ ਨੱਕਾ ਲਾਇਆ ਹੁੰਦਾ ਸੀ। ਹਾਂਜੀ ਹੈ ਹੁਣ ਜਿਆਦੇ ਨੱਕੇ ਬਾਈ ਗਵਰਨਮੈਂਟ ਨੇ ਖੋਲਤੇ ਤੇ ਇਹਨਾਂ ਵਾਲੇ ਵੀ ਖੁੱਲ ਗਏ ਰੱਬ ਵੱਲੋਂ। ਜੀ। ਠੀਕ ਆ। ਹੁਣ ਮੈਂ ਤੁਹਾਨੂੰ ਸਰਕਾਰ ਇੱਕ ਗੱਲ ਸੁਣਾਣ ਗਿਆ ਕਿ ਜਿਹੜਾ ਅੱਧਾ ਵਲੀ ਹੁੰਦਾ ਉਹ ਬਾਈ ਇਦਾਂ ਹੁੰਦਾ ਕਿ ਵਲੀ ਵੱਲ ਕਢਾ ਕੇ ਵੱਲ ਹੋ ਗਏ। ਵਲੀ ਵੱਲ ਕਢਾ ਕੇ ਵੱਲ ਹੋ ਗਏ। ਤੂੰ ਕਿਉਂ ਪਾਇਆ ਅੰਦਰ ਵੱਲ ਯਾਰਾ, ਵਲੀ ਵੱਲ ਕੱਢ ਸਣ ਜਦੋਂ ਤੂੰ ਵੱਲ ਹੋ ਸਣ, ਨਾਲ ਵੱਲ ਕੱਢ ਸਣ ਤੇਰੇ ਵੱਲ ਯਾਰਾ। ਬਾਈ ਇਹ ਵੱਲ ਕਢਾਉਣ ਲਈ ਵੀ ਕਿਸੇ ਵਲੀ ਦੇ ਮੱਥੇ ਲੱਗਣਾ ਪੈਂਦਾ। ਇਹ ਨਾ ਹੋਵੇ ਕਿ ਤੁਸੀਂ ਕਿਸੇ ਕੋਲ ਵੱਲ ਕਢਾਉਣ ਜਾਣ, ਉਹ ਕੱਢਣਾ ਸੀ ਵਿੱਚੋਂ ਵਾੜ ਬਿੱਲਾ, ਵਾੜ ਦਿੱਤਾ ਵਿੱਚੋਂ ਊਂਠ, ਉਹ ਤੁਸੀਂ ਬਿੱਲਾ ਕਢਾਣ ਗਏ ਤਾਂ ਊਂਠ ਬੜਵਾਇਆ, ਉਹ ਫਾਇਦਾ ਕੋਈ ਨਹੀਂ ਬਾਈ। ਜਿੱਦਾਂ ਹੁਣ ਅਸੀਂ ਬਿੱਲਾ ਕਢਾਣ ਆਏ ਆ ਨਹੀਂ ਜਿਉਂਦਾ ਬਸ ਜ਼ਰਾ। ਤੇ ਉਸਤਾਦ ਜੀ, ਉਸਤਾਦ ਜੀ ਤੁਸੀਂ ਸ਼ਾਦ ਖੰਨੀ ਵਾਲੇ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਤੁਸੀਂ ਖੁਸ਼ੂਸੀ ਸਾਨੂੰ ਟਾਈਮ ਦਿੱਤਾ ਤੇ ਬੜੀ ਸੋਹਣੀ ਗੱਲ ਕੀਤੀ। ਮੈਂ ਤੁਹਾਨੂੰ ਦੱਸਿਆ ਨਹੀਂ ਸੀ ਵੀ ਜਦੋਂ ਮੈਂ ਗੱਲ ਕਰਾਉਂਗਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ, ਤੁਸੀਂ ਮਜਬੂਰ ਹੋ ਜਾਓਗੇ ਵੀ ਜਾ ਕੇ ਦੇਖਣ ਤੇ। ਅੱਛਾ ਰਾਣਾ ਸਾਹਿਬ ਨੂੰ ਪੁੱਛਦੇ ਹਾਂ ਵੀ ਤੁਹਾਡੀ ਈਦ ਕੈਸੀ ਲੰਘੀ ਹੈ ਤੇ ਤੁਹਾਨੂੰ ਈਦ ਮੁਬਾਰਕ ਜੀ। ਮੁਬਾਰਕ। ਇਹ ਅਸਲ 'ਚ ਜਿਹੜੀ ਵੱਡੀ ਈਦ ਹੁੰਦੀ ਹੈ ਨਾ, ਛੋਟੀ ਈਦ ਤੇ ਵੱਡੀ ਈਦ, ਅਸੀਂ ਛੋਟੀ ਤੇ ਵੱਡੀ ਹੋਈ ਕਹਿ ਦਿੰਦੇ ਆ। ਤੇ ਇਹਦੇ 'ਚ ਫਰਕ ਹੁੰਦਾ, ਜਿਹੜੀ ਛੋਟੀ ਈਦ ਹੁੰਦੀ ਹੈ ਨਾ, ਈਦ ਪੜ੍ਹ ਕੇ ਆਉਂਦੇ ਆ ਅਸੀਂ ਸਾਰੇ, ਯਾਨੀ ਕਿ ਜਿਹੜੇ ਵੀ ਛੋਟੇ ਹੁੰਦੇ ਵੱਡਿਆਂ ਨੂੰ ਮਿਲਣ ਜਾਂਦੇ ਆ, ਇੱਕ ਹੈ।
ਤੇ ਲੇਕਿਨ ਇਹ ਜਿਹੜੀ ਈਦ ਹੁੰਦੀਆਂ ਨੇ, ਈਦ ਪੜ੍ਹ ਕੇ ਆ ਕੇ ਸਾਰੇ ਬੰਦੇ ਆਪਣੀ ਆਪਣੀ ਕੁਰਬਾਨੀ ਦੇ ਨਾ ਜਿਹੜਾ ਵਾ ਲੱਗ ਜਾਂਦੇ ਆ। ਉਹ ਜਿਹੜੇ ਬੱਕਰੇ ਛਤਰੇ ਵਾਲੇ ਹੁੰਦੇ ਆ ਉਹ ਤਾਂ 12 ਵਜੇ ਤੱਕ ਫਾਰਗ ਹੋ ਜਾਂਦੇ ਆ, ਤੇ ਬਾਕੀ ਜਿਹੜੇ ਵੱਡੇ ਹਿੱਸੇ ਵਾਲੇ ਹੁੰਦੇ ਆ ਉਹ ਫਿਰ ਪੈਸੇਂਜਰ ਟ੍ਰੇਨ ਲੇਟ ਦਾ ਨਾ ਅਸਰ ਦਾ ਟਾਈਮ ਹੋ ਜਾਂਦਾ ਵਾ, ਉਹ ਪੁੱਛਦੇ ਰਹਿੰਦੇ ਆ ਵੀ ਕਿ ਹਿੱਸਾ ਹੋਇਆ ਜਾਂ ਨਹੀਂ ਹੋਇਆ ਜਿਹੜਾ ਵਾ। ਇਸ ਤਰ੍ਹਾਂ ਹੀ ਚੀਜ਼ਾਂ ਤੇ ਬਾਕੀ ਜਿਹੜੀ ਅਹਿਮਦ ਸਈਦ ਤੂਰ ਨੇ ਗੱਲ ਕੀਤੀ ਨਾ, ਮੈਂ ਉਸੇ ਗੱਲ ਨੂੰ ਨਾ ਅੱਗੇ ਵਧਾਵਾਂਗਾ ਕਿ ਜਿਸ ਤਰ੍ਹਾਂ ਪਹਾੜਾਂ ਤੇ ਬਰਫ਼ ਜਿਹੜੀ ਹੈ ਨਾ ਪਿੰਗਲਦੀ ਆ ਨਾ, ਜਦੋਂ ਉਹ ਬਰਫ਼ ਪਿੰਗਲਦੀ ਆ ਤੇ ਫਿਰ ਦਰਿਆਵਾਂ 'ਚ ਪਾਣੀ ਆਉਂਦਾ ਵਾ ਹੈ, ਤੇ ਜੇ ਉਹ ਬਰਫ਼ ਪਿੰਗਲਣੀ ਬੰਦ ਹੋ ਜਾਏ ਨਾ ਤੇ ਦਰਿਆ ਬੰਦ ਹੋ ਜਾਂਦੇ ਆ ਹੈ। ਤੇ ਜਿਹੜੇ ਕਿਸਾਨੀ ਆ ਨਾ, ਇਹ ਵੀ ਉਹ ਕਿਸਾਨਾਂ ਤੋਂ, ਯਾਨੀ ਕਿ ਜਿਸ ਤਰ੍ਹਾਂ ਪਹਾੜਾਂ ਤੇ ਬਰਫ਼ ਨਹੀਂ ਪਿੰਗਲਦੀ, ਪੈਸਾ ਇੱਥੋਂ ਹੀ ਚੱਲਦਾ ਵਾ। ਜੇ ਕਿਸਾਨ ਕੋਲ ਪੈਸਾ ਬੰਦ ਹੋ ਜਾਏ ਨਾ ਤੇ ਫਿਰ ਦਰਿਆ ਸੁੱਕ ਜਾਂਦੇ ਆ ਹੈ, ਤੇ ਫਿਰ ਉਹ ਪੈਸੇ ਇਹ ਹੁਣ ਬਹੁਤ ਸਾਰੇ ਲੋਕਾਂ ਨੂੰ ਨਾ ਇਸ ਚੀਜ਼ ਦਾ ਹੈ ਸੀ ਪਹਿਲੇ ਅਦਰਾਕ ਕਿ ਪਰਚੇਜ਼ਿੰਗ ਪਾਵਰ ਨਾ ਜਿਹੜੀ ਆ ਘਟ ਗਈ ਆ। ਜਦੋਂ ਕਿਸਾਨ ਕੋਲ ਪੈਸਾ ਨਹੀਂ ਨਾ ਹੈ, ਫਿਰ ਛੋਟੇ ਦੁਕਾਨਦਾਰ ਕੋਲ ਪੈਸਾ ਨਹੀਂ ਹੈ। ਜਦੋਂ ਛੋਟੇ ਦੁਕਾਨਦਾਰ ਕੋਲ ਪੈਸਾ ਨਹੀਂ ਹੈ ਤੇ ਫਿਰ ਦਰਮਿਆਨੇ ਦੁਕਾਨਦਾਰ ਕੋਲ ਪੈਸਾ ਕੋਈ ਨਹੀਂ ਹੈ, ਫਿਰ ਵੱਡੇ ਕੋਲ ਨਹੀਂ ਹੈ, ਫਿਰ ਫੈਕਟਰੀਆਂ ਵਾਲੇ ਕੋਲ ਨਹੀਂ ਹੈ। ਇਹ ਸਾਰੇ ਸਿਲਸਿਲੇ ਜਿਹੜੇ ਆ ਨਾ ਰੁਕ ਜਾਣ। ਜਦੋਂ ਕਿਸਾਨ ਖੁਸ਼ਹਾਲ ਹੋਏਗਾ ਨਾ, ਉਦੋਂ ਫਿਰ ਸਾਰਿਆਂ ਕੋਲ ਹੀ ਜਿਹੜਾ, ਕਿਉਂਕਿ ਪਹਾੜਾਂ ਤੇ ਬਰਫ਼ ਜਦੋਂ ਪਿੰਗਲੇਗੀ ਨਾ, ਫਿਰ ਉਹ ਮੈਦਾਨਾਂ 'ਚ ਵੀ ਜਾਏਗੀ, ਸਮੁੰਦਰ 'ਚ ਵੀ ਪਾਣੀ ਜਾਏਗਾ, ਹਰ ਜਗ੍ਹਾ ਤੇ ਪਾਣੀ ਜਿਹੜਾ ਨਾ ਉਹ ਪੜੇਗਾ। ਅਗਰ ਉਹ ਨਹੀਂ ਉਹ ਬਰਫ਼ ਪਹਾੜਾਂ ਤੇ ਨਹੀਂ ਨਾ ਪਿੰਗਲਦੀ ਤੇ ਫਿਰ ਇਹ ਖੁਸ਼ਕੀ ਜਿਹੜੀ ਆ ਨਾ ਇਹ ਰਹਿਣੀ ਗਈਆਂ। ਔਰ ਕਿਸਾਨੀ ਦਾ ਮਸਲਾ ਜਿਹੜਾ ਵਾ ਨਾ ਬਹੁਤ ਜ਼ਿਆਦਾ, ਇਹਨੂੰ ਕਈ ਮਸਲੇ ਇੰਨੇ ਸ਼ਦੀਦ ਆ ਕਿ ਹਲੇ ਅਸੀਂ ਉਹਨਾਂ ਦਾ ਅਦਰਾਕ ਹੀ ਨਹੀਂ ਕਰ ਰਹੇ। ਅਸੀਂ ਸਿਆਪਾ ਨਾ ਹਲੇ ਕੀਮਤਾਂ ਦਾ ਹੀ ਪਾਇਆ ਹੋਇਆ, ਲੇਕਿਨ ਆਉਣੇ ਵਾਲੇ ਸਾਲ ਉਹ ਆ ਕਿ ਜਦੋਂ ਸਾਡੀਆਂ ਫਸਲਾਂ ਬੰਦ ਹੋ ਜਾਣੀਆਂ ਵਾ, ਗਰਮੀਆਂ ਦੀ ਫਸਲਾਂ ਅਗਲੇ 2-4 ਸਾਲਾਂ 'ਚ ਨਾ ਵਿਰਲੀਆਂ ਵਾਂਝੀਆਂ ਰਹਿ ਜਾਣੀਆਂ। ਆ ਦੇਖ ਲਓ ਹੁਣ ਟ੍ਰੇਲਰ ਜਿਹਾ ਚੱਲਿਆ ਫਿਲਮ ਦਾ ਗਰਮੀ ਦਾ, ਹਲੇ 40-45 ਦਿਨ ਪਏ ਆ, ਜੂਨ ਤਾਂ ਹਲੇ ਸ਼ੁਰੂ ਨਹੀਂ ਹੋਇਆ। ਬੇਲ ਵਾਲੀਆਂ ਸਾਰੀਆਂ ਫਸਲਾਂ ਜਿਹੜੀਆਂ ਵਾ ਨਾ, ਉਹ ਭਾਵੇਂ ਕਰੇਲਾ ਵਾ, ਟਮਾਟਰ ਆ, ਕੱਦੂ ਆ, ਤੋਰੀ ਆ, ਉਹ ਖਤਮ ਹੋ ਗਏ। ਹੁਣ ਬਾਕੀ ਵੱਡੀ ਫਸਲਾਂ ਦਾ ਵੀ ਇਹ ਇੱਕ ਨੀਚੋਂ ਪਾਣੀ ਲੱਗ ਰਿਹਾ ਵਾ, ਉੱਪਰੋਂ ਜਿਹੜਾ ਵਾ ਨਾ ਸੁੱਕਿਆ ਹੋਇਆ ਵਾ। ਤੇ ਇਹ ਰੌਲਾ ਕਿੱਥੇ ਆ? ਰੌਲਾ ਉਹੀ ਆ ਕਿ ਟੈਂਪਰੇਚਰ ਸਾਡਾ 42 ਤੋਂ ਇੱਕਦਮ ਚਲਾ ਗਿਆ 47 ਦੇ ਹੈ। ਹਾਂ ਮੌਸਮੀਆਤੀ ਇਹਦਾ 30-40 ਸਾਲ ਤੋਂ ਰੌਲਾ ਹੈ ਆ, ਲੇਕਿਨ ਸਾਡੇ ਤਾਂ ਹਲੇ ਰੌਲਾ ਵੀ ਕੋਈ ਨਹੀਂ ਹੈ। ਇੱਕ ਜਗ੍ਹਾ ਹੁੰਦਾ ਨਾ, ਕਹਿੰਦੇ ਵੀ ਉਹ ਦਰਿਆ 'ਚ ਫਲੱਡ ਆ ਗਿਆ, ਉਹ ਕੁਝ ਕਹਿੰਦੇ ਵੀ ਕੋਈ ਆਪਣੇ ਭਾਂਡੇ ਟਿੰਡੇ ਹਿਸਾਬ ਸਿਰ ਕਰ ਲਓ। ਤੇ ਸਾਡੇ ਤਾਂ ਪਾਣੀ ਘਰਾਂ ਨੂੰ ਵੜ ਗਿਆ, ਲੇਕਿਨ ਹਲੇ ਸਾਡੇ ਵਾਲੇ ਵੀ ਨਾ ਛੱਤ ਹੀ ਸੁੱਤੇ ਪਏ ਆ ਹੈ, ਤੇ ਮੰਜੇ ਇਸ ਤਰ੍ਹਾਂ ਰੁੜ ਜਾਣੇ ਆ। ਇਹ ਜਦੋਂ ਤੱਕ ਅਸੀਂ ਦਰਖਤਾਂ ਵਾਲੀ ਸਾਈਡ ਤੇ ਨਹੀਂ ਨਾ ਆਵਾਂਗੇ ਹੈ, 100 ਗੱਲਾਂ ਦੀ ਇੱਕੋ ਹੀ ਗੱਲ ਆ। ਤੇ ਦਰਖਤ ਜਿਹੜਾ ਵਾ ਨਾ ਅਸੀਂ 10ਵੇਂ ਜਾਂ 5ਵੇਂ ਹਿੱਸੇ ਤੇ ਨਹੀਂ ਨਾ ਲਾਉਂਦੇ ਹਾਂ। ਤੇ ਇਹਦਾ ਨਹੀਂ, ਘਰਾਂ 'ਚ ਤਾਂ ਚਲੋ ਜਿਹੜੇ ਕੋਈ ਸਹਿੰਦੇ ਆ, ਚਲੋ ਏਸੀ ਉਸੀ ਲਾ ਲੈਣਗੇ, ਵੈਸੇ ਏਸੀ ਵੀ 45 ਤੋਂ ਬਾਅਦ ਜਵਾਬ ਦੇ ਜਾਂਦੇ ਆ। ਤੇ ਜੇ ਅਸੀਂ ਦਰਖਤ ਨਹੀਂ ਲਾਏ ਤੇ ਇਸ ਗੱਲ ਦਾ ਕੋਈ ਹੱਲ ਨਹੀਂ ਹੈ। ਤੇ ਬਸ ਫਿਰ ਇਹ ਹੈ ਕਿ ਸਰਦੀਆਂ 'ਚ ਜਿਹੜੀ ਕੋਈ ਸ਼ੈਵਾਂ ਵਾ ਉਹ ਹੋ ਜਾਣਗੀਆਂ, ਤੇ ਗਰਮੀਆਂ ਵਾਲਾ ਜਿਹੜਾ ਵਾ ਨਾ ਫਿਰ ਇਹ ਰੇਗਿਸਤਾਨ ਵਾਲੀ ਗੱਲ ਆ। ਸਾਡੇ ਪਿੱਛੇ ਰੇਲ ਗੱਡੀ ਜਾ ਰਹੀ ਹੈ ਜੀ ਇਸ ਟਾਈਮ। ਰਾਣਾ ਸਾਹਿਬ ਨੇ ਬੜਾ ਸੋਹਣਾ ਆਪਣਾ ਹਿੱਸਾ ਪਾਇਆ ਜੀ। ਇਹ ਜਦੋਂ ਵੀ ਹਿੱਸਾ ਪਾਉਂਦੇ ਆਪਣਾ ਸੋਹਣਾ ਹੀ ਪਾਉਂਦੇ ਆ। ਅਮਰ ਤੋਂ ਇੱਥੇ ਆ ਇੱਕ ਵਾਰੀ। ਅੱਛਾ ਜੀ, ਅਸੀਂ ਇੱਥੇ ਇੱਕ ਅਹਿਮਦ ਸਈਦ ਸਾਹਿਬ ਸਾਡੇ ਭਰਾ ਜੀ ਸਜਾਦ ਸਾਹਿਬ ਗੁਜਰਾਤ ਪੰਜਾਬ ਤੋਂ, ਉਹ ਸਾਨੂੰ ਤੋਹਫਾ ਦੇ ਗਏ ਈਦ ਤੋਂ ਇੱਕ ਦਿਨ ਪਹਿਲਾਂ। ਈਦ ਦਾ ਤੋਹਫਾ ਆ ਹੁੱਕਾ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਹੁੱਕਾ ਇਹ ਚਮੋੜੇ ਦਾ, ਸਾਰਾ ਚਮੜੇ ਦਾ। ਮੈਂ ਤੁਹਾਨੂੰ ਥੋੜਾ ਜਿਹਾ ਦੱਸ ਵੀ ਦਿੰਦਾ ਵੀ ਇਹਦੇ 'ਚ ਇੰਜਣ ਕਿੱਥੇ ਲੱਗਾ। ਆ ਜਿਹੜਾ ਹੇਠਲਾ ਭਾਂਡਾ ਹੁੰਦਾ ਨਾ, ਇਹਨੂੰ ਹੁੱਕਾ ਸਾਦੇ ਆ। ਇਹਦੇ ਉੱਤੇ ਆ ਪਿੱਤਲ ਜਿਹਾ ਲੱਗਾ, ਆ ਜਿਸ ਤੇ ਆ ਕਾਂਸੀ ਜਿਹੀ ਲੱਗੀ, ਆ ਵਿਚਾਲੇ ਆ ਜਿਹੜੀ ਕਾਲੀ ਜੀ ਲੈਣ, ਇਹ ਚਮੜਾ। ਅੱਛਾ, ਇਹ ਚਮੜਾ ਇਹ ਹਲਾਲ ਚਮੜੇ ਦੀ ਆ। ਹਾਂਜੀ, ਇਹ ਹਲਾਲ ਜਾਨਵਰ ਦਾ ਚਮੜਾ, ਅੰਦਰ ਇਹਦਾ ਸਾਰਾ ਚਮੜਾ ਹੈ। ਚਮੜਾ ਇਹਦੇ ਚਮੜਾ। ਤੇ ਇਹਦੇ ਵਿੱਚ ਨਾ ਜਦੋਂ ਕੌੜਾ ਪਾਣੀ ਪੈ ਗਿਆ, ਖਾਰੇ ਪਾਣੀ ਲੂਣੇ ਪਾਣੀ ਹੁੰਦੇ, ਉਦੋਂ ਇਹ ਮੁੱਕ ਜਾਣਾ। ਅੱਛਾ ਜੀ। ਇਹ 'ਚ ਖਾਰਾ ਪਾਣੀ ਨਾ ਪਵੇ, ਪਾਣੀ ਮਿੱਠਾ ਪੈਂਦਾ ਰਵੇ ਨਾ, ਤੇ ਇਹ ਕਿਤੇ ਨਹੀਂ ਜਾਂਦਾ। ਤੇ ਆ ਸਾਰਾ ਉੱਤੋਂ ਚਮੜੇ ਨਾਲ, ਆ ਡੱਟਾ ਸਾਰਾ ਚਮੜੇ ਨਾਲ ਵਿੜਿਆ। ਤੇ ਐਦਾਂ ਆ ਕੁਲਫੀ ਆ, ਕੁਲਫੀ ਤਾਂਬੇ ਦੀ, ਆ ਨੜੀ। ਸ਼ੌਕ ਦਾ ਹੁੱਕਾ ਹੈ, ਬੜੇ ਸ਼ੌਕ ਦਾ, ਬੜੇ ਸ਼ੌਕ ਦਾ ਹੁੱਕਾ ਹੈ ਜੀ। ਅੱਲਾਹ ਤਾਲਾ ਉਹਨਾਂ ਦੇ ਗਿਫਟ ਦਿੱਤਾ, ਕਬੂਲ ਕਰੇ, ਕਬੂਲ ਕਰੇ। ਇਹ ਜੀ ਡੇਰੇ ਦੀ ਰੌਣਕ ਆ ਜੀ। ਨਹੀਂ ਉਹ ਬੰਦੇ ਵੀ ਬੜੇ ਬੀਬੇ ਆ ਹੁੱਕਾ। ਹਾਂ ਬੰਦੇ ਬੀਬੇ। ਤੇ ਚਿਲਮ ਆ ਜਿਹੜੀ ਦੋਹਰੀ ਚਿਲਮ ਆ, ਵਿਚਾਲੇ ਮਿੱਟੀ ਦੀ ਆ, ਉੱਤੋਂ ਜਿਸਤ ਫਿਰਿਆ। ਅੱਛਾ ਜੀ। ਹਾਂਜੀ, ਜਿਸਤ ਫਿਰਿਆ ਤੇ ਬੜੀ ਸਵਾਦੀ, ਬੜਾ ਸਵਾਦੀ ਬਈ ਸਵਾਦ ਆ ਗਿਆ ਹੁੱਕੇ ਪਏ ਦਾ, ਤੋਹਫੇ ਦਾ ਸਵਾਦ ਆ ਗਿਆ। ਸਜਾਦ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਤੇ ਇਹ ਸਜਾਦ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਹਾਂ ਜਨਾਬ। ਹਾਂ, ਸਾਡੇ ਇਲਾਕੇ ਨੂੰ ਉਹਨਾਂ ਤੋਹਫਾ ਦਿੱਤਾ, ਸਜਾਦ ਸਾਹਿਬ ਨੂੰ ਦਿੱਤਾ, ਸਾਨੂੰ ਪਹਿਲੇ ਮਿਲ ਗਿਆ ਇਲਾਕੇ ਨੂੰ। ਵਾਹ ਵਾਹ ਵਾਹ, ਇਹ ਸਾਂਝਾ ਤੋਹਫਾ। ਮੈਂ ਉਹਨੂੰ ਦੱਸਿਆ, ਮੈਂ ਆਖਿਆ ਵੀ ਅੱਗੇ ਬੰਦੇ ਘੜੀ ਦਿੰਦੇ ਹੁੰਦੇ ਸੀ ਵੀ ਮਿੰਟ ਬਾਅਦ ਬੰਦੇ ਯਾਦ ਕਰਨ, ਵੀ ਨਾਲੇ ਟਾਈਮ ਦੇਖਣ, ਨਾਲੇ ਦੇਣ ਵਾਲੇ ਨੂੰ ਚੇਤੇ ਕਰਨ। ਇਹ ਤਾਂ ਸਾਡੇ ਰਹਿੰਦਾ ਹੀ ਹੱਥ 'ਚ। ਹਾਂਜੀ। ਤੇ ਅਸੀਂ ਤਾਂ ਸਜਾਦ ਸਾਹਿਬ ਤੁਹਾਨੂੰ ਭੁੱਲ ਨਹੀਂ ਸਕਦੇ। ਬੜੀ ਮਿਹਰਬਾਨੀ ਜੀ।
ਅੱਛਾ ਆਮਰ ਸਾਹਿਬ ਕੀ ਹਾਲ ਚਾਲ ਹੈ? ਈਦ ਮੁਬਾਰਕ ਜੀ। ਖੈਰ ਤੁਸੀਂ ਈਦ ਵਾਲੇ ਦਿਨ ਜੀ ਸਾਡੇ ਵਾਸਤੇ ਟਾਈਮ ਕੱਢਿਆ, ਅਸੀਂ ਤੁਹਾਡੇ ਵੀ ਸ਼ੁਕਰਗੁਜ਼ਾਰ ਹਾਂ। ਸਾਡੀ ਤਰਫੋਂ ਜੀ ਤੁਹਾਨੂੰ ਵੀ ਈਦ ਮੁਬਾਰਕ ਜੀ, ਖੈਰ ਮੁਬਾਰਕ ਸਾਰੀ ਟੀਮ ਦੀ ਤਰਫੋਂ। ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ। ਸਾਡਾ ਜੀ ਭਾਈ ਅੰਜਮ ਸਰੋਏ ਨੇ ਜਿਵੇਂ ਕਿ ਦੱਸਿਆ ਜੀ, ਸਾਡਾ ਪਿੰਡ ਵੀ ਸਾਂਝਾ ਜੀ ਹਾਂ ਤੇ ਸਾਡਾ ਬੰਨੇ ਨਾਲ ਬੰਨਾ ਵੀ ਸਾਂਝਾ, ਹਾਂ ਸਾਡੇ ਦੁੱਖ ਸੋਚ ਸਾਂਝੇ ਜੀ। ਬਿਲਕੁਲ ਜੀ। ਇਹ ਜਿਹੜਾ ਮੈਂ ਤੁਹਾਨੂੰ ਦੱਸਿਆ ਨਹੀਂ ਮੁੰਡੇ ਫਿਲਮਾਂ ਬਣਾਉਂਦੇ, ਇਹ ਉਹ ਅੱਜ ਜੀ ਅਸੀਂ ਭਾਈ ਅੰਜਮ ਸਰੋਏ ਕੋਲ ਜੀ ਈਦ ਮਿਲਣ ਆਏ ਆ ਤੇ ਜੀ ਸਮਝ ਲਓ ਅੱਜ ਸਾਡੀ ਗਰਮੀ ਵੀ ਸਾਂਝੀ ਹੋਈ ਪਈ ਜੀ, ਪਸੀਨੇ ਪਸੀਨੇ ਜੀ। ਬਹੁਤ ਕੰਮ ਹੈ ਤੇਜ਼ ਹੈ। ਤੇ ਬਾਕੀ ਇਹ ਕਿ ਜਿੱਦਾਂ ਰਾਣਾ ਸਾਹਿਬ ਨੇ ਦੱਸਿਆ ਜੀ, ਬੱਕਰਿਆਂ ਵਾਲੇ ਦੀ ਈਦ ਜਲਦੀ ਹੋ ਜਾਂਦੀ ਜੀ ਤੇ ਵੱਡੇ ਡੰਗਰ ਵਾਲੇ ਦੀ ਅਸੀਂ ਤੇ ਜੀ ਇਕੱਠਾ ਕੀਤਾ ਤੇ 12 1 ਵਜੇ ਉੱਤੇ ਵਜਾਤੇ ਜੀ। ਵੱਜ ਗਿਆ ਦੋ ਇੱਥੇ ਉਧਰੋਂ ਵਿਹਲੇ ਹੋ ਗਏ, ਹੁਣ ਆਪਣਾ ਆਏ ਆ ਜੀ ਭਾਈ ਅੰਜਮ ਕੋਲ ਜੀ ਤੇ ਇੱਥੇ ਮਹਿਮਾਨਾਂ ਨੂੰ ਮਿਲ ਰਹੇ ਆ ਤੇ ਅੱਛੀ ਈਦ ਗੁਜ਼ਰ ਰਹੀ ਫਿਲਹਾਲ। ਜਿਉਂਦੇ ਵਾਸਤੇ ਰਹੋ। ਹਸਤਾ ਬਾਬਾ ਜੀ, ਮਿਹਰਬਾਨੀ ਅਮਰ ਭਾਈ। ਖਾਲਤ 314। ਹਾਂਜੀ ਅੱਛਾ ਅਸੀਂ ਤਾਂ ਜੀ ਜਿਸ ਟਾਈਮ ਉਹ ਕੀਤਾ ਨਾ ਗੋਸ਼ਤ ਤੇ ਡਰ ਗਏ ਸੀ 2 ਵਜੇ ਜਾ ਕੇ ਵੀ ਕਿਤੇ ਗੋਸ਼ਤ ਤਾਪ ਹੀ ਨਾ ਜਾਵੇ, ਇਹ ਵੀ ਡਰ ਹੁੰਦਾ ਜੀ ਬੜਾ ਟੈਂਪਰੇਚਰ ਬਗੈਰ ਅੱਗ ਤੋਂ ਹੀ ਪੱਕਿਆ ਪਿਆ। ਬਗੈਰ ਅੱਗ ਤੋਂ। ਅੱਛਾ ਨਾ ਅਮਰ ਤੂੰ 1 ਮਿੰਟ ਕੈਮਰਾ ਫੜ, ਅਸੀਂ ਖਾਲਦ ਸਾਹਿਬ ਨੂੰ ਈਦ ਮੁਬਾਰਕ ਕਹਿਣਾ। ਨਹੀਂ ਈਦ ਮੁਬਾਰਕ ਤਾਂ ਕਹਿਣਾ ਜੀ, ਉਂਝ ਤਾਂ ਤੇਰੀ ਕੋਈ ਲੋੜ ਨਹੀਂ। ਆ ਜਾ ਇੱਥੇ ਆ ਜਾ ਜੀ। ਖਾਲਦ ਸਾਹਿਬ ਈਦ ਮੁਬਾਰਕ ਹੋਵੇ ਜੀ। ਨੰਬਰਦਾਰ ਸਾਹਿਬ ਜੀ ਖੈਰ ਮੁਬਾਰਕ ਜੀ ਤੁਹਾਨੂੰ ਵੀ ਸਾਰੇ ਵੀਰਾਂ ਨੂੰ ਜੀ। ਅੱਛਾ ਕਿੱਦਾਂ ਲੰਗੀ ਜੀ ਤੁਹਾਡੀ? ਸਾਡੀ ਈਦ ਜੀ ਬੜੀ ਸੋਹਣੀ ਲੰਗੀ ਹੈ ਅੱਛਾ ਤੇ ਅਸੀਂ ਇੱਕ ਗੇੜਾ ਅੱਗੇ ਵੀ ਤੁਹਾਡੇ ਇੱਥੇ ਮਾਰਿਆ, ਤੁਸੀਂ ਜਦੋਂ ਗੋਸ਼ਤ ਕਰਨ ਤੁਸੀਂ ਲੱਗੇ 100 ਮਾਰੋ ਜੀ, ਤੁਹਾਡਾ ਆਪਣਾ ਘਰ ਹੈ। ਤੇ ਬਾਕੀ 2-4 ਵਾਰੀ ਮੂੰਹ ਬਾਹਰ ਨੂੰ ਕੱਢਿਆ, ਪਰ ਸੂਰਜ ਨੇ ਕਿਹਾ ਵੀ ਅੰਦਰ ਹੋ ਜਾ, ਨਹੀਂ ਤੇ ਤੇਰਾ ਨਾ ਨਹੀਂ ਅੱਜ ਖੰਨੇ ਸੇਕ ਦਾਂਗੇ, ਜਿਵੇਂ ਖੰਨੀ ਵਾਲੇ ਦੀ ਗੱਲ ਨਹੀਂ, ਹਾਂ ਉਹਨੇ ਕਿਹਾ ਖੁੰਨੇ ਸੇਕ ਦਾਂਗੇ ਤੇ ਖੁੰਨੇ ਸੇਕਦਾ। ਬਾਕੀ ਆ ਸਾਡੇ ਜਿਹੜੇ ਪ੍ਰਾਹੁਣੇ ਆਏ ਆ ਹਾਂ ਇੰਨੀ ਦੂਰੋਂ ਮਿਲਣ ਵਾਸਤੇ ਪਸੀਨੋ ਪਸੀਨੀ ਹੋਏ ਬੈਠੇ ਆ, ਇਹਨਾਂ ਦੀ ਬੜੀ ਮਿਹਰਬਾਨੀ ਇਹਨਾਂ ਦੀ ਮਿਹਰਬਾਨੀ, ਸਾਡੀ ਈਦ ਬਣਾਤੀ ਤੇ ਜਿਗਰਾ ਵੀ ਹੈ ਨਾ ਜਿਗਰਾ ਵੀ। ਤੇ ਬਾਕੀ ਚੰਗੀ ਲੰਘ ਗਈ ਜੀ ਸਰ। ਇਹੀ ਸਾਂਝ ਆ ਨਾ ਜੀ ਈਦ ਦੀ। ਇਹ ਈਦ ਆ ਸਿਆਣੇ ਕਹਿੰਦੇ ਦੀਦ ਦੀ। ਦੀਦ ਹੁੰਦੀ ਆ ਕਿਸੇ ਕੋਲ ਜਾਇਆ, ਕੋਈ ਤੁਹਾਡੇ ਕੋ ਆਇਆ, ਕਿਸੇ ਕੋ ਤੁਸੀਂ ਗਏ ਆ, ਲੈ ਇਸੇ ਦਾ ਨਾਮ ਈਦ ਆ। ਮੈਂ ਇੱਕ ਗੱਲ ਕਰੂੰਗਾ ਸਰੋਇਆ ਹਾਂਜੀ, ਸਾਹਿਬ, ਹਾਂਜੀ। ਗੱਲ ਕੀਤੀ ਸੀ ਭਾਈ ਹੋਰਾਂ ਨੇ ਕਿ ਵੱਡੇ ਡੰਗਰ ਵਾਪਸ ਆ ਗਏ। ਅੱਛਾ ਗੱਲ ਇਹ ਆ ਕੋਈ ਵੀ ਜਦੋਂ ਕੋਈ ਅਮਲ ਹੋਵੇ ਨਾ, ਕੋਈ ਮਸਲਾ ਬਣੇ, ਉਹਦੇ 'ਚ ਲੱਭਣਾ ਚਾਹੀਦਾ ਵੀ ਇੰਜ ਕਿਉਂ ਹੋਇਆ, ਇਹ ਨੁਕਸ ਕਿਉਂ ਬਣਿਆ। ਅਸਲ ਗੱਲ ਤਾਂ ਇਹ ਆ ਨਾ ਵੀ ਤੁਸੀਂ ਇਹ ਦੇਖੋ ਹੋਇਆ ਕਿਉਂ, ਮੁੱਦਾ ਇਹ ਕੀ ਹੈ ਵੀ ਜਿਹੜੇ ਬੰਦੇ ਲੈ ਕੇ ਗਏ ਆ ਉੱਥੇ ਉਹਨਾਂ ਨੂੰ ਇਹ ਗੱਲ ਸੋਚਣੀ, ਜਦੋਂ ਵੀ ਕੋਈ ਕਿਧਰੋਂ ਵੀ ਬੰਦੇ ਦਾ ਫੇਲੀਅਰ ਹੋਵੇ ਨਾ, ਉਹ ਇਹ ਗੱਲ ਦੇਖੇ ਵੀ ਮੇਰੇ ਵਿੱਚ ਨੁਕਸ ਕੀ ਆ। ਅੱਛਾ ਜਿਹੜੇ ਮੰਡੀਆਂ ਦੇ ਵਿੱਚ ਰੇਟ ਸੀ ਨਾ, ਉਹ 4-4 ਲੱਖ ਰੁਪਈਆ, 4.5 5 ਲੱਖ ਰੁਪਈਆ ਢੱਗੇ ਦਾ ਰੇਟ ਸੀਗਾ। ਬੋਲੋ ਬੋਲੋ। ਠੀਕ ਹੈ ਜੀ। ਤੇ ਜਿੱਦਾਂ ਸਰੋਇਆ ਸਾਹਿਬ ਨੇ ਪਹਿਲਾਂ ਗੱਲ ਕੀਤੀ ਸੀ ਨਾ ਕਿ ਪਿੰਡਾਂ ਦੇ ਵਿੱਚ ਆ ਕੇ ਲੱਭੋ, ਹਾਂਜੀ ਹਾਂਜੀ ਜਦੋਂ ਤੁਸੀਂ ਮਿਡਲ ਮੈਨ ਵਿੱਚ ਆ ਜਾਣਾ ਨਾ, ਉਹ ਹਮੇਸ਼ਾ ਖਰੀਦਾਰੀ ਹੁੰਦੀ ਆ ਪਿਛਲੀ ਨੂੰ ਦੇਖ ਕੇ, ਗੋਸ਼ਤ ਦਾ ਰੇਟ ਆ ਉੱਥੇ 1000 ਲਾਈਵ ਦਾ। ਵੀ ਪਿਛਲੇ ਸਾਲ ਕਿੱਦਾਂ ਸੀ ਵਪਾਰੀ, ਫਿਰ ਅਗਲੇ ਸਾਲ ਉਸ ਹਿਸਾਬ ਨਾਲ ਖਰੀਦਾਰੀ ਕਰਦਾ। ਅਗਲੇ ਸਾਲ ਵੱਡਾ ਡੰਗਰ ਸਸਤਾ ਹੋਊਗਾ, ਇਹ ਤੁਸੀਂ ਲਿਖ ਲਓ। ਪਿਛਲੇ ਸਾਲ ਮਹਿੰਗਾ ਸੀ, ਉਹ ਲੋਕਾਂ ਨੇ ਕਿੱਲਿਆਂ ਤੋਂ ਆ ਕੇ ਨਾ ਬਸ ਚੁੱਕ ਲਿਆ ਵੀ ਜਿਵੇਂ ਵੀ ਧਾਰਾ ਲੱਭਿਆ, ਜਿਵੇਂ ਵੀ ਆ ਲੈ ਗਿਆ। ਤੇ ਜਦੋਂ ਰੇਟ ਇੰਨਾ ਹੋਵੇ ਨਾ ਤੇ ਬੰਦੇ ਦੀ ਕੂਵਤ ਖਰੀਦ ਜਿਹੜੀ ਆ ਉੱਥੇ ਤੱਕ ਨਹੀਂ ਪਹੁੰਚਦੀ ਹੈ। ਵੀ 4-4 ਲੱਖ ਰੁਪਈਆ ਜਿਹੜਾ ਆ ਨਹੀਂ ਬੰਦਿਆਂ ਕੋਲ ਹੈਗਾ, ਕੋਈ ਨਹੀਂ। ਤੇ ਉਹ ਫਿਰ ਇੰਜ ਛੋਟਾ ਡੰਗਰ ਕੋਈ ਨਹੀਂ ਰਿਹਾ, ਵਿਕੇ ਆ ਛੋਟਾ ਬੱਕਰਾ। ਬੱਕਰੇ ਉਹ ਅਸਲ ਉਧਰੋਂ ਜਿਹੜਾ ਕੱਟ ਹੋਇਆ ਨਾ ਜੀ ਗਾਹਕ, ਉਹ ਸ਼ਿਫਟ ਹੋਇਆ ਬੱਕਰੇ ਤੇ, ਕਿਉਂਕਿ ਉਹ ਹੀ ਗੱਲ ਹੈ ਨਾ ਕਿ ਜਿਹੜੇ ਪਟੜੀ ਚੜੀ ਹੋਈ ਹੈ, ਉਹ ਪਟੜੀ ਅੱਗੋਂ ਖਰਾਬ ਹੈ, ਸਾਵਲ ਉੱਡੀ ਰੇਲ ਹੋ ਗਈ ਹੈ। ਹਿੱਸਾ ਜਦੋਂ 40-50 ਹਜ਼ਾਰ ਦੇ ਮੈਂ ਕਹਿੰਦਾ ਕਿ ਜਦੋਂ ਹਾਂਜੀ 50-60 ਦਾ ਬੱਕਰਾ ਲੱਗ ਜਾਂਦਾ। ਆ ਤੇ ਫਿਰ ਜਦੋਂ ਉਹ ਲੱਭ ਗਿਆ ਤੇ ਫਿਰ ਉਹਨੂੰ ਵਾਰੇ ਚ ਆ ਨਾ, ਤੇ ਵੱਡਾ ਡੰਗਰ ਇਸ ਵਾਸਤੇ ਆਪਣੇ ਕੋਲ ਬੁਣੈਣ ਲਵਣ ਦੀ ਤਾਕਤ ਨਹੀਂ ਰਹੀ, ਉਹਨਾਂ ਕੋਲ ਜਿਹੜੇ ਬਿਜ਼ਨਸਮੈਨ ਆ ਉਹਨਾਂ ਕੋਲ ਉਹ ਹਸਨ ਤੇ ਅਹਿਮਦ ਨੂੰ ਨਹੀਂ ਜੀ ਨਹੀਂ, ਸਰੋਇਆ ਸਾਹਿਬ ਨੇ ਨਵੀਂ ਬਨਾਨ ਲਈ ਹੈ ਜੀ ਅੱਜ। ਬਣਾਇਆ ਨਵੀਂ ਲਈ। ਸਾਰੇ ਕੋਈ ਤੁਹਾਨੂੰ ਬੁਣੈਣ ਮੈਂ ਅੱਗੇ ਦੱਸ ਰਿਹਾ ਸੀ ਬੁਣੈਣ ਲਈਏ। ਪਿੰਡਾਂ ਵਾਲੇ ਬਹੁਤੇ ਚਾਮਲ ਜਣਨਾ ਜੀ ਬਣਾਣ ਲੈ ਲੈਂਦੇ ਆ, ਜੇ ਉਸ ਤੋਂ ਬਹੁਤੇ ਤਿੜ ਜਾਣ ਤੇ ਹੁੱਕਾ ਪੀਣ ਵਾਲੇ ਬੰਦੇ ਈਦ ਵਾਲੇ ਦਿਨ ਡੱਬੀ ਸਿਗਟਾਂ ਦੀ ਲੈ ਲੈਂਦੇ। ਲੈ ਇੰਨਾ ਕੁ ਤਿੜਦੇ ਆ, ਇਸ ਤੋਂ ਬਹੁਤਾ। ਸਰੋਇਆ ਸਾਹਿਬ ਇੱਕ ਮਿੰਟ ਮਾਈਕ ਦੇ ਵਿਆ, ਮੈਨੂੰ ਯਾਦ ਹੈ ਜਦੋਂ ਸਾਡਾ ਬਚਪਨ ਹੁੰਦਾ ਨਾ ਜੀ, ਸਾਡਾ ਬਚਪਨ ਤੇ ਸਾਰੀ ਰਾਤ ਨੀਂਦ ਹੀ ਕੋਈ ਨਹੀਂ ਪਾਉਣੀ, ਵੀ ਸਵੇਰੇ ਈਦ ਹੈ ਜੀ, ਸਵੇਰੇ ਚਾਹ ਦੇ ਵਿੱਚ ਚਾਹ ਚ, ਤੇ ਜੇ ਉਸ ਵੇਲੇ ਕਿਸੇ ਨੂੰ ਨਾਲ ਜੁੱਤੀ ਲੱਭ ਜਾਣੀ, ਸੂਟ ਇੱਕ ਹੀ ਲੱਭਦਾ ਹੁੰਦਾ ਨਿੱਕੀ ਈਦ ਤੇ, ਜਿਵੇਂ ਰਾਣਾ ਸਾਹਿਬ ਨੇ ਆਖਿਆ ਵੀ ਨਿੱਕੀ ਈਦ ਤੇ ਵੱਡੀ ਨਹੀਂ, ਈਦ। ਰਾਣਾ ਸਾਹਿਬ ਤਾਂ ਜੀ ਵਰਦੀ ਪਾਉਂਦੇ ਰਹੇ ਆ ਬਸ, ਉਂਝ ਇੱਕ ਹੀ ਸੂਟ ਲੱਭਦਾ ਹੁੰਦਾ, ਤੇ ਜਿਹਨੂੰ ਜੁੱਤੀ ਲੱਭ ਜਾਂਦੀ ਉਹ ਸਾਰੀ ਰਾਤ ਸੌਂਦਾ ਹੀ ਕੋਈ ਨਹੀਂ ਚਾਹ ਦੇ ਵਿੱਚ। ਚਾਹ ਦੇ ਵਿੱਚ। ਇਦਾਂ ਹੀ ਗੱਲ। ਹੁਣ ਉਹ ਚਾਹ ਮੁੱਕ ਗਏ ਨੇ। ਚਾਹ ਮੁੱਕ। ਲੇਕਿਨ ਇਹ ਸ਼ੁਕਰ ਅੱਲਾ ਦਾ, ਜਿਵੇਂ ਹੁਣ ਆਪਾਂ 4 ਬਿਰਾ ਬੈਠੇ ਆ, ਇਹ ਅਗਾਂ ਕਹਾਣੀ ਚਲਦੀ ਰਵੇ। ਤੁਸੀਂ ਸਿਆਣੀਆਂ ਗੱਲਾਂ ਨਾਲ ਐਵੇਂ ਬੰਦ ਬੂਏ ਜਿਹੜੇ ਜ਼ੰਗ ਲੱਗੇ ਹੋਏ, ਕਬਜ਼ੇ ਖੁੱਲਦੇ ਪਿਓ ਦੁਨੀਆ ਦੇ, ਅੱਲਾ ਜੀ
ਅੱਲਾਹ ਤਾਲਾ ਐਵੇਂ ਖੋਲੀ ਰੱਖੇ ਤੇ ਇਹ ਦੀਦ ਪਿਆਰ ਵੱਧਦਾ ਰਵੇ। ਇਹ ਅਹਿਮਦ ਸਈਦ ਨੇ ਜਿਹੜੀ ਗੱਲ ਕੀਤੀ ਨਾ ਵੀ ਪਹਿਲੇ ਨਿਆਣਿਆਂ ਨੂੰ ਚਾਅ 'ਚ ਨੀਂਦ ਨਹੀਂ ਆਉਂਦੀ ਸੀ, ਹੁਣ ਸਿਆਣਿਆਂ ਨੂੰ ਫਿਕਰ 'ਚ ਨਹੀਂ ਨੀਂਦ ਆਉਂਦੀ ਈਦ ਵਾਲੇ ਦਿਨ। ਗੱਲ ਉੱਥੇ ਕੀ ਆ ਹੈ ਕਿ ਪਹਿਲੇ ਨਿਆਣਾ ਚਾਅ ਨਾਲ ਨਹੀਂ ਸੌਂਦਾ ਸੀ ਤੇ ਹੁਣ ਸਿਆਣਾ ਫਿਕਰ ਨਾਲ ਨਹੀਂ ਸੌਂਦਾ ਸਵੇਰੇ ਈਦ ਆ। ਹਾਂਜੀ ਹਾਂਜੀ ਹੈ ਤੇ ਇਹ ਵੀ ਯਾਨੀ ਕਿ ਹਾਲ ਜਿਹੜਾ ਵਾ ਨਾ ਜਿਸ ਤਰ੍ਹਾਂ ਦੇ ਖਾਸ ਤੌਰ ਤੇ ਜ਼ਿਮੀਂਦਾਰਾਂ ਦਾ ਜਿਹੜਾ ਹਾਲ ਹੋਇਆ ਵਾ ਨਾ ਵੀ ਉਹਨਾਂ ਦਾ ਤਾਂ ਫਿਰ ਉਹੀ ਚਾਹ ਨਹੀਂ ਹੈ ਹੁਣ, ਤੇ ਹੁਣ ਫਿਕਰ ਹੀ ਜਿਹੜੀ ਆ ਨਾ ਵੀ ਹੈ ਕਿ ਈਦ ਦਾ ਤੇ ਕੁਝ ਰਾਣਾ ਸਾਹਿਬ ਜੀ ਈਦ ਵਾਸਤੇ ਸੂਟ ਲੈ ਲੈਣਾ ਨਾ ਤੇ 10-15 ਦਿਨ ਪਹਿਲੇ ਉਹਨੂੰ ਹਰ ਰੋਜ਼ ਰਾਤ ਨੂੰ ਖੋਲ ਦੇਖਣਾ ਤੇ ਡੀਕਣਾ ਯਾਰ ਈਦ ਕਿਦੋਂ ਆਣੀ ਹਾਂ ਇਸੇ ਤਰ੍ਹਾਂ ਇੰਨਾ ਚਾਹ ਹੁੰਦਾ ਸੀ ਬਾਈ। ਇਦਾਂ ਹੀ ਬੜਾ ਪੁਰਾਣਾ ਬਈ ਖੰਨੀ ਵਾਲਾ, ਖੰਨੀ ਵਾਲਾ ਬਹੁਤ ਪੁਰਾਣਾ ਖਾਣਾ ਸਾਡਾ ਵੀ ਬਚਪਨ ਇਦਾਂ ਹੀ ਸੀ। ਬਿੱਲਾ ਤੇ ਉਹਨੇ ਅੱਗੇ ਹੱਥ ਹੀ ਇੱਕ ਥਾਂ ਤੇ ਕੱਢ ਗੱਤ ਨਹੀਂ ਛੱਡਿਆ। ਹਾਂਜੀ ਹਾਂਜੀ ਨਹੀਂ ਬੜਾ ਖੰਨੀ ਵਾਲਾ ਪੁਰਾਣਾ ਦਾ ਹੀ ਕੰਮ ਹੈ ਜਿਹੜਾ ਉਹ ਦੋਵੇਂ ਸਿੰਟ ਪਾ ਛੱਡੀਆਂ। ਖੰਨੀ ਵਾਲਾ ਇੰਟੈਲੀਜੈਂਟ ਆਦਮੀ ਹੈ ਜਨਾਬ। ਬਹਰਹਾਲ ਜੀ ਇਹ ਪਤਾ ਕੀ ਹੈ, ਇਹ ਆਪਾਂ ਨੂੰ ਲੱਗਦਾ ਵੀ ਹੁਣ ਉਹ ਈਦ ਨਹੀਂ ਰਹੀ। ਨਿਆਣਿਆਂ ਨੂੰ ਪੁੱਛ ਕੇ ਦੇਖੋ ਨਾ, ਉਹਨਾਂ ਵਾਸਤੇ ਬਾਜ਼ਾਰਾਂ 'ਚ ਇਦਾਂ ਹੀ ਸੀਗਾ। ਬੇਸ਼ੱਕ ਮੰਡੀਆਂ ਇਦਾਂ ਹਾਲਾਤ ਹੋ ਸੀਗਾ, ਲੇਕਿਨ ਬਾਜ਼ਾਰ ਜਿਹੜੇ ਸੀ ਨਾ ਉਹ ਭਰੇ ਹੋਏ ਸੀ ਨਿਆਣਿਆਂ ਦੇ ਨਾਲ, ਤੇ ਪੂਰੇ 12-1 ਵਜੇ ਤੱਕ ਨਾ ਨਿਆਣੇ ਉਦਾਂ ਹੀ ਸ਼ੋਪਿੰਗ ਕਰ ਰਹੇ ਸੀ ਸਾਰਾ ਕੁਝ। ਉਹ ਕੱਲ ਨੂੰ ਜਦੋਂ ਆਪਣੇ ਵਾਲੀ ਜਗ੍ਹਾ ਤੇ ਆਣਗੇ ਨਾ ਫਿਰ ਕਹਿਣਗੇ ਇਦਾਂ ਕੋਈ ਨਹੀਂ ਰਹੀ। ਉਹਨਾਂ ਦੀਆਂ ਹੈਗੀਆਂ ਭਾਈ, ਹਲੇ ਵੀ ਹੈਗੀਆਂ। ਨਿਆਣਿਆਂ ਦੀ ਤਾਂ ਹੈ ਨਾ, ਕੋਈ ਸ਼ੱਕ ਰਾਣਾ ਸਾਹਿਬ ਖੰਨੀ ਵਾਲੇ ਤੇ ਵੀ ਮਤਲਬ ਕਿ ਬੋਝ ਐਸਾ ਪੈ ਗਿਆ ਹੁਣ ਮੈਂ ਤੁਹਾਡੇ ਵਰਗਾ ਹੀ ਹੋ ਗਿਆ ਆ। ਜਦੋਂ ਸਿਆਣਪੁਣੇ 'ਚ ਤੁਸੀਂ ਵੜ ਜਾਓ ਨਾ ਤੇ ਤੁਸੀਂ ਵੀ ਉਸ ਹਿਸਾਬ ਨਾਲ ਵੜ ਜਾਓਗੇ। ਤੁਸੀਂ ਜੇ ਤੁਸੀਂ ਸਮਝ ਲੈਣੀ ਨਹੀਂ, ਤੁਸੀਂ ਐਸ ਉਮਰੇ ਵੀ ਇਹੀ ਗੱਲ ਕਹਿਣਾ ਯਾਰ ਕੁਛ ਵੀ ਨਹੀਂ ਸਮਝ, ਐਸ ਉਮਰੇ ਲੈ ਲਓਗੇ ਤਾਂ ਤੁਸੀਂ ਉਹ ਗੱਲ ਜਾਣ ਲਓਗੇ ਜਿਹੜੀ ਰਾਣਾ ਸਾਹਿਬ ਨੇ ਕੀਤੀ। ਨਹੀਂ, ਰਾਣਾ ਸਾਹਿਬ ਦੀਆਂ ਗੱਲਾਂ ਤਾਂ ਜੀ ਜਾਣਨ ਵਾਲੀਆਂ ਹੁੰਦੀਆਂ। ਇਹ ਤਾਂ ਦਰਵੇਸ਼ ਬੰਦੇ ਆ, ਸਾਧੂ ਸੰਤ ਫਕੀਰ ਜੀ। ਤੇ ਬਾਕੀ ਸਰੋਇਆ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਅੱਜ ਮੈਨੂੰ ਈਦ ਵਾਲੇ ਦਿਨ ਆਪਣੇ ਕੈਮਰੇ ਦੇ ਵਿੱਚ ਲਿਆ ਜਨਾਬ। ਕੀ ਯਾਦ ਕਰੇਗਾ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਕੀ ਯਾਦ ਕਰੇਗਾ ਤੇ ਅਸੀਂ ਦਿਲ ਦੀ ਅਥਾਹ ਗਹਿਰਾਈਆਂ ਦੇ ਵਿੱਚੋਂ ਡੂੰਘੇ ਸਮੁੰਦਰ ਦੀ ਡੁਬਕੀਆਂ ਲਾ ਕੇ ਅਸੀਂ ਜਨਾਬ ਤੁਹਾਡਾ ਸ਼ੁਕਰੀਆ ਅਦਾ ਕਰਦੇ ਜਨਾਬ। ਤੇ ਇੱਕ ਦਫਾ ਜੇ ਨਾ ਲੈਂਦੇ ਤੁਸੀਂ ਸਾਡੇ ਗਾਲ ਵੀ ਪੈਣਾ ਸੀ। ਸਾਰੇ ਉਹਨਾਂ ਦੇ ਚੈਨਲ ਦਾ ਜ਼ਿਕਰ ਕਰ ਲਓ ਵੀ ਬਹੁਤ ਬਕਾਇਦਗੀ ਨਾਲ ਰੋਜ਼ਾਨਾ ਵੀਡੀਓ ਬਣਦੇ ਆ। ਹਾਂਜੀ ਮੈਂ ਦੇਖ ਰਿਹਾ ਬਕਾਇਦਗੀ ਨਾਲ ਬੰਦੇ ਹਾਂ। ਕੋਈ ਨਹੀਂ ਕੋਈ ਐਵੇਂ ਤਰ੍ਹਾਂ ਇੱਕ ਹਫ਼ਤਾ ਜੇ ਤੁਹਾਨੂੰ ਖਾਲਦ ਕਿੰਨਾ 14 314 ਨਾ ਲੱਭੇ ਨਾ, ਤੁਸੀਂ ਖਾਲਦ ਮਕਬੂਲ ਵੀ ਸਰਚ ਕਰ ਸਕਦੇ। ਉਹ ਨਹੀਂ ਕਰਨਾ ਖਬਰਦਾਰ। ਇਹ ਮੁੰਡੇ ਜੀ ਸਾਡੇ ਪਿੰਡ ਦੇ ਮੁੰਡੇ ਬਹੁਤ ਸੋਹਣੀ ਫਨੀ ਵੀਡੀਓ ਬਣਾਉਂਦੇ ਆ, ਬਹੁਤ ਚੰਗਾ ਕੰਮ ਕਰ ਰਹੇ ਆ। ਵੀ ਪਰਸੋਂ ਇਹ ਆ ਗੁੱਜਰ ਬਣਿਆ ਹੋਇਆ ਸੀਗਾ, ਤੁਸੀਂ ਉਹ ਗੁੱਜਰ ਮੇਲਾ ਫਿਲਮ ਦੇ ਵਿੱਚ ਦੇਖਿਆ ਹੋਣਾ ਨਾ। ਤੇ ਇਹ ਬਨੈਣ ਪਾ ਕੇ, ਨਵੀਂ ਬਨੈਣ ਸੀ ਸਰੋਇਆ ਸਾਹਿਬ ਇਹਨੇ ਵੀ ਲਈ, ਇਹਨੇ ਇਸ ਤੋਂ ਪਹਿਲਾਂ ਹੀ ਲੈ ਲਈ ਸੀ ਵੀਡੀਓ ਨਹੀਂ ਲਈ। ਹਾਂ ਆਜੋ ਤੇ ਸੋਹਣੀ ਵੀਡੀਓ ਬਣਾਉਂਦੇ ਆ ਜੀ ਇਹਨਾਂ ਦੇ। ਹਜੇ ਇਹ ਮੇਰੇ ਖਿਆਲ ਉਹਦੇ ਤੇ ਇਹ ਤੂੰ YouTube ਦੀ ਗੱਲ ਕੀਤੀ ਆ ਕਿ ਉਹਦੇ ਤੇ ਤਾਂ ਖਾਲਦ ਹੁਸੈਨ ਆ ਮੇਰੇ ਖਿਆਲ ਫੇਸਬੁੱਕ। ਆਜਾ ਹਾਂ ਨਹੀਂ ਫੇਸਬੁੱਕ ਦਾ ਵੀ ਦੱਸਿਆ ਕਰੋ। ਫੇਸਬੁੱਕ ਆ ਜੀ ਮੁਹੰਮਦ ਖਾਲਦ ਇਹਨਾਂ ਦੀ ਆਈਡੀ। ਉੱਥੇ ਵੀ ਜਾ ਕੇ ਜਿਹੜਾ ਇਹਨਾਂ ਨੂੰ ਜ਼ਰੂਰ ਦੇਖਿਓ। ਮੁੰਡੇ ਬੜੀ ਮਿਹਨਤ ਕਰ ਰਹੇ ਆ ਤੇ ਬੜਾ ਸਵਾਦੀ ਕੰਮ ਕਰ ਰਹੇ ਆ। ਆ ਸਾਡੇ ਮੁੰਡੇ ਵੀ ਬੜਾ ਸਵਾਦੀ ਕੰਮ ਕਰ ਰਹੇ। ਹਾਂਜੀ ਸੁਣਾਓ ਤਬੀਅਤ ਸਿਹਤ? ਇਹਨਾਂ ਵਸ ਸਵੇਰੇ ਹਾਂ ਈਦ ਚੰਗੀ ਲੰਗੀ। ਇਹਨਾਂ ਤੜਕੇ ਵਿਚਾਰੇ ਘੜੀਆਂ ਘੁੜੀਆਂ ਲਾ ਕੇ ਜੁੱਤੀ ਕੱਪੜਾ ਪਾ ਕੇ ਤੇ ਉਹ ਮੁੜ ਕੇ ਮੇਰਾ ਫਿਲਮ ਬਣਾਉਣ ਦਾ ਟਾਈਮ ਨਹੀਂ ਲੱਗਿਆ। ਇਹ ਮੈਨੂੰ ਕਹਿੰਦੇ ਵੀ ਅੱਬਾ ਬਣਾ। ਹਾਂ ਨਹੀਂ ਉਹ ਦੇਖੋ ਮੈਨੂੰ ਉਹ ਫਿਰ ਹੁਣ ਤਾਂ ਜੁੱਤੀ ਵੀ ਬਦਲ ਲਈ ਇਹਨਾਂ ਨੇ, ਘੜੀ ਵੀ ਲਾ ਲਈ, ਤੋਂ ਖਬਰੇ ਤੋੜਤੀ ਇਹਨਾਂ ਨੇ, ਲੀੜੇ ਉਹੀ ਪਾਏ। ਮੈਂ ਕਿਹਾ ਵੀ ਚਲੋ ਕੈਮਰੇ 'ਚ ਈਦ ਮੁਬਾਰਕ। ਈਦ ਮੁਬਾਰਕ ਕਹਿ ਦੇ। ਕਿਆ ਈਦ ਮੁਬਾਰਕ? ਈਦ ਮੁਬਾਰਕ। ਕਹਿ ਸਾਰਿਆਂ ਨੂੰ ਈਦ ਮੁਬਾਰਕ। ਠਹਿਰ ਜਾ ਵੀ ਇੱਧਰ ਵੀ ਈਦ ਮੁਬਾਰਕ ਕਹਿ ਦੇ। ਆਹਾ ਈਦ ਮੁਬਾਰਕ ਜੀ ਸਾਰਿਆਂ ਨੂੰ ਜੀ। ਅੱਛਾ ਭਾਜੀ ਤੁਸੀਂ ਕਿੱਥੋਂ ਆਏ? ਉਹ ਦਿਖਾਈ ਪਿੱਛੇ। ਅੱਛਾ ਇਹ ਤੁਲਿਆਂ ਕਰੇਲਿਆਂ ਚੋਂ ਜੀ 398 ਚੋਂ ਸਾਡੇ ਭਰਾ ਹੈ ਜੀ। ਨਾਮ ਕੀ? ਭਾਈ ਸੈਫੁਰ ਰਹਿਮਾਨ ਸਾਹਿਬ। ਕਿਹਦਾ ਭਾਈ? ਅੱਛਾ ਆ ਵੀ ਸਾਡੇ ਪ੍ਰਾਹੁਣੇ ਆਏ ਹੋਏ ਆ। ਇਹਨਾਂ ਦਾ ਵੀ ਨਾਮ ਜਨਾਬ ਖੰਨੀ ਵਾਲੇ ਦੇ ਨਾਲ ਤੂੰ ਦੱਸ ਦੇ ਕੌਣ? ਹਾਂ ਅੱਛਾ ਜੀ ਆਪਣੇ ਮੁਹੰਮਦ ਸਾਹਿਬ ਨੇ ਦੁਬਈਓਂ ਤੇ 475 ਗੁੱਜਰ ਪਿੰਡੀ ਦੇ ਵਿੱਚ ਰਿਹਾਇਸ਼ ਹੈ ਇਹਨਾਂ ਦੀ। ਸਾਹਿਬ ਤੁਸੀਂ ਉੱਠੋ ਉਹਨਾਂ ਨੂੰ। ਤੇ ਮਜਾਹਦ ਸੇਲ ਸਾਹਿਬ ਨੇ, ਇਹ ਵੀ 475 ਗੁੱਜਰ ਪਿੰਡੀ ਦੇ ਵਿੱਚ ਰਿਹਾਇਸ਼ ਇਹਨਾਂ ਦੀ। ਇਹ ਵੀ ਦੁਬਈ ਉੱਥੇ ਸ਼ਾਰਜਾ ਹੁੰਦੇ ਵਲਦੀਆ ਦੇ ਵਿੱਚ। ਅਲੀ ਸਾਹਿਬ ਨੇ ਆਪਣਾ ਜਾਗਲ ਤੋਂ ਹੈ 4 ਪਿੰਡ ਪਿਛਲਾ ਜਾਗਲ ਤੇ ਇੱਥੇ 475 ਗੁੱਜਰ ਪਿੰਡੀ ਹੈ। ਤੇ ਅਲੀ ਸਾਹਿਬ ਵੀ ਮਾਸ਼ਾਅੱਲਾ ਬਹੁਤ ਅੱਛੇ ਬਲਾਗਰ ਨੇ। ਤੇ ਅਸੀਂ ਖੰਨੀ ਤੋਂ ਪਿੰਡ ਪਿੱਛੇ ਖੰਨੀ 400 ਇੰਡੀਆ ਪਿੱਛੇ ਪਿੰਡ ਖੰਨੀ ਆ। ਬੰਦੇ ਪੁੱਛਦੇ ਬਾਈ ਖੰਨੀ ਹੈ ਕੀ ਆ? ਉਸਤਾਦ ਉਹਨਾਂ ਕੋਲ ਬੈਠੇ ਮੈਂ ਦੱਸੇ ਦੇਵਾਂ। ਇੰਡੀਆ ਦੇ ਪਿੱਛੇ ਪਿੰਡ ਸਾਡਾ ਖੰਨੀ ਸੀ, ਜ਼ਿਲ੍ਹਾ ਹੁਸ਼ਿਆਰਪੁਰ ਸੀ, ਤਹਿਸੀਲ ਗੜ੍ਹ ਸ਼ੰਕਰ ਸੀ। ਤੇ ਖੰਨੀ ਪਿੰਡ ਮੇਰਾ ਪਿਛਲਾ ਸੀ। ਇੱਥੇ 475 ਗੁੱਜਰ ਪਿੰਡੀ ਪਿੰਡ ਆ ਬਾਈ ਮੇਰਾ। ਤੇ ਅੱਲਾ ਖੈਰ ਕਰੇਗਾ। ਬਾਕੀ ਉਸਤਾਦ ਉਹਨਾਂ ਨਾਲ ਗੱਲ ਕਰ। ਆ ਸਾਡੇ ਵੀਰ ਬੈਠੇ ਆ, ਦਿਖਾ ਯਾਰ। ਆ ਵੀ 203 ਤੋਂ ਸਾਡੇ ਪ੍ਰਾਹੁਣੇ ਆ। 203 ਸਾਡਾ ਜੀ ਬੜਾ ਸੋਹਣਾ ਪਿੰਡ ਆ। ਤੇ ਉੱਥੇ ਵੀ ਮੁੰਡਾ ਇੱਕ ਅਸਦੁੱਲਾ ਬਰਬਰਾ ਬਹੁਤ ਸੋਹਣੀ ਵੀਡੀਓ ਬਣਾਉਂਦਾ। ਤੁਸੀਂ ਵੀ ਬਣਾਉਂਦੇ ਹੈ ਬਰਲ ਜੀ?
ਇਹਨਾਂ ਦਾ ਆਣਾ ਸਿਰ ਮੱਥੇ ਤੇ। ਲਓ ਜੀ ਵੀਰ ਜੀ, ਅਜੇ ਤੁਹਾਡਾ ਨਾਮ ਕੀ ਹੈ ਜੀ? ਸੈਫਰਮਾਨ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਵੀ ਟਾਈਮ ਕੱਢਿਆ ਸਾਡੇ ਵਾਸਤੇ। ਬਹੁਤ ਸ਼ੁਕਰੀਆ ਜਿਉਂਦੇ ਵਾਸਤੇ ਤੁਹਾਨੂੰ ਰਹੋ। ਵੀ ਈਦ ਮੁਬਾਰਕ ਕਹਿ ਰਹੇ ਹਾਂ। ਹਾਂਜੀ ਠੀਕ ਹੈ, ਤੇ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ, ਹਾਂਜੀ, ਤੁਹਾਡਾ ਸ਼ੁਕਰਗੁਜ਼ਾਰ ਹਾਂ। ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ ਅਸੀਂ, ਜਿਉਂਦੇ ਵਾਸਤੇ ਰਹੋ। ਅੱਛਾ, ਅਖੀਰ ਦੇ ਉੱਤੇ ਨਾ ਜੀ ਮੈਂ ਜੀ ਇੱਕ ਤਰ ਕਰੋ। ਇਹ ਇਨਾਮ ਤੂਰ ਤਾਂਦਲੇ ਵਾਲੇ ਤੇ ਜਨਾਬ ਅੱਛਾ, ਮਾਸ਼ਾ ਆਲ ਰਾਉਂਡਰ ਕ੍ਰਿਕਟਰ, ਉਧਰ ਦੇਖੋ। ਯੰਗ ਜਨਰੇਸ਼ਨ ਜਨਾਬ। ਅੱਛਾ, ਵਾਹ ਵਾਹ, ਸਪੋਰਟਸ ਜਿਹੜੀ ਹੈ ਨਾ ਜੀ, ਹਾਂ ਹਾਂ, ਜੇ ਕਹਿੰਦੇ ਨੇ ਕਿ ਜਿਹੜੀ ਕੌਮਾਂ ਦੇ ਗਰਾਊਂਡ ਆਬਾਦ ਹਨ ਨਾ, ਵਾਹ 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 ਉਹਨਾਂ ਦੇ ਹਸਪਤਾਲ ਉਜੜੇ ਹੋਏ। ਵਾਹ ਵਾਹ ਵਾਹ, ਤੇ ਇਹੋ ਰੰਗੇ ਮੁੰਡੇ ਸਪੋਰਟਸ ਨੂੰ ਲੈ ਕੇ ਚੱਲਦੇ ਪੈਣ। ਹਾਂ ਹਾਂ ਤੇ ਬੜੀ ਗੱਲ ਹੈ ਇਸ ਦੌਰ ਵਿੱਚ ਟਾਈਮ ਕੱਢ ਕੇ ਸਪੋਰਟਸ ਕਰਨਾ, ਹਾਂ, ਬਿਲਕੁਲ। ਤੇ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਨਾ। ਤੇ ਤੁਸੀਂ ਹੁਣ ਗੱਲ ਨਹੀਂ, ਜਿਉਂਦੇ ਵਾਸਤੇ ਰਹੋ, ਜਿਉਂਦੇ ਵਾਸਤੇ ਰਹੋ ਜੀ, ਮਿਹਰਬਾਨੀ, ਤੁਸੀਂ ਵੀ ਟਾਈਮ ਕੱਢਿਆ ਸਾਡੇ ਵਾਸਤੇ। ਅੱਛਾ ਜੀ, ਅਸੀਂ ਹੁਣ ਹਨੇਰਾ ਹੋ ਰਿਹਾ ਤੇ ਮਗਰਬ ਦੀ ਅਜ਼ਾਨ ਹੋਣ ਲੱਗੀ ਹੈ, ਤੇ ਅਸੀਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ ਜੀ। ਛਾਪਰਾਂ ਵਾਲੀ ਗੱਲ ਕਰ ਲਓ, ਛਾਪਰ, ਜਿਹੜੀਆਂ ਫਰਿੱਜਾਂ ਭਰਦੇ ਨੇ। ਹਾਂ, ਕਰੋ ਕਰੋ ਕਰੋ। ਇਕੱਠੇ ਕਰਨ ਵਾਲੇ। ਹਾਂ, ਉਹ ਸਾਰਿਆਂ ਨੂੰ ਰਿਕੁਐਸਟ ਹੈ ਵੀ ਜਿਹੜੀ ਫਰਿੱਜਾਂ ਭਰਦੇ ਹੋ ਥੋੜੀਆਂ ਭਰ ਲਵੇ, ਖਾਸ ਕਰ ਇਸ ਦੌਰ ਜਿਹੜਾ ਸਫੈਦ ਪੋਸ਼ ਹੈ ਨਾ ਜੀ, ਹਾਂ, ਉਹ ਜ਼ਰੂਰ। ਉਹ ਜ਼ਿਆਦਾ ਡਿਸਟਰਬ ਹੈ। ਹੂੰ, ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਪਤਾ ਵੀ ਨਾ ਚੱਲੇ, ਹਾਂ, ਤੇ ਉਹਨਾਂ ਦਾ ਹੱਕ ਅਦਾ ਕਰੋ। ਕੋਈ ਨਹੀਂ ਗੋਸ਼ਤ ਖਾਦੇ ਐਡੇ ਵੱਡੇ ਕੋਈ ਨਹੀਂ ਹੋਇਆ, ਦਾਲਾਂ ਛਾਲਾਂ ਵੀ ਖਾਂਦੇ ਰਹੇ, ਅੰਡੇ ਮਿਰਚਾਂ ਵਸਲ ਵੀ ਖਾਂਦੇ ਰਹੇ। ਬਿਲਕੁਲ ਬਿਲਕੁਲ ਖਾਦੇ ਤੇ ਇੱਕ ਕੁੰਨੀ ਦਾ ਜਿਹੜਾ ਸਾਲਣ ਹੈ ਉਹ ਜ਼ਰੂਰ ਜਾ ਕੇ ਦੂਏ ਘਰ ਦੇ ਕੇ ਦੇਣਾ ਆਇਆ। ਚਾਹੀਦਾ, ਫਰਿੱਜਾਂ ਨਾ ਇਹ ਭਰਿਆ, ਤਾਂ ਜ਼ਰੂਰੀ ਹੈ ਜੀ। ਉਹ ਨਾ ਲੋਡ ਸ਼ੈਡਿੰਗ ਹੋਵੇ ਤੇ ਸਾਰਾ ਮੁੜ। ਹਾਂ, ਨਹੀਂ ਜੀ, ਸਾਡੇ ਅਸੀਂ ਤਾਂ ਦੇਖਿਆ ਆਮ ਬਹੁਤ ਘੱਟ ਲੋਕ ਆ, ਜੀ ਜੀ, ਆਮ ਬਹੁਤੇ ਬੰਦੇ ਵਰਤਾਂਦੇ ਹੀ। ਹਾਂਜੀ, ਹਾਂ, ਇਹ ਸ਼ੌਰ ਆ ਗਿਆ। ਸ਼ੌਰ ਆ ਗਿਆ, ਰਲ ਕੇ ਖਾਣ ਦਾ ਸਵਾਦ ਆ। ਤੇ ਅੱਲਾਹ ਤਾਲਾ ਜਿੱਥੇ ਜਿੱਥੇ ਸਾਡੇ ਭਰਾਵਾਂ ਨੇ ਕੁਰਬਾਨੀ ਕੀਤੀ ਆ, ਤੇ ਅੱਲਾਹ ਤਾਲਾ ਕੁਰਬਾਨੀ ਕਬੂਲ ਕਰੇ। ਹਾਂਜੀ, ਇਹ ਇੱਕ ਅਸਾਰ ਦਾ ਜਜ਼ਬਾ, ਕੁਰਬਾਨੀ ਦਾ ਜਜ਼ਬਾ, ਇਹ ਬੰਦੇ ਤੇ ਰੱਬ ਦਾ ਇੱਕ ਰਿਸ਼ਤਾ ਹੈ। ਤੇ ਅੱਲਾਹ ਤਾਲਾ ਇਦਾਂ ਹੀ ਬਣਾਈ ਰੱਖੇ, ਤੇ ਅੱਲਾਹ ਤਾਲਾ ਸਾਨੂੰ ਸਿੱਧੀ ਰਾਹ ਤੇ ਰੱਖੇ, ਇਹ ਸਾਡੀ ਦੁਆ। ਤੇ ਅੱਲਾਹ ਤਾਲਾ ਸਾਨੂੰ ਨਮਾਜ਼ੀ ਵੀ ਬਣਾ ਦੇਵੇ, ਇਹ ਵੀ ਦੁਆ ਮੰਗਣੀ ਚਾਹੀਦੀ। ਤੇ ਇਹ ਸਾਡੀਆਂ ਟੁੱਟੀਆਂ ਫੁੱਟੀਆਂ ਕੁਰਬਾਨੀਆਂ, ਸਾਡੀਆਂ ਨਮਾਜ਼ਾਂ ਅੱਲਾਹ ਤਾਲਾ ਕਬੂਲ ਕਰੇ। ਤੇ ਇੱਥੇ ਜੀ ਅਸੀਂ ਤੁਹਾਡੇ ਕੋਲ ਇਜਾਜ਼ਤ ਮੰਗਦੇ ਹਾਂ। ਅਖੀਰ ਦੇ ਉੱਤੇ ਫਿਰ ਉਹੀ ਗੱਲ ਆ ਵੀ ਜਿੱਥੇ ਜਿੱਥੇ ਸਾਨੂੰ ਕੋਈ ਦੇਖਦਾ, ਜਿੱਥੇ ਕੋਈ ਸੁਣਦਾ, ਸਾਰਿਆਂ ਨੂੰ ਈਦ ਮੁਬਾਰਕ ਆ, ਤੇ ਸਾਰਿਆਂ ਦੇ ਅਸੀਂ ਸ਼ੁਕਰਗੁਜ਼ਾਰ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ।